ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 23 ਮਾਰਚ 2015 10 ਚੇਤ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਤੁਸੀਂ ਕਿਹੜਾ ਅਹਿਮ ਇਸ਼ੂ ਸਾਂਝਾ ਕਰਨ ਜਾ ਰਹੇ ਹੋ? ਦੇਖੋ, ਅੱਜ 23 ਮਾਰਚ ਦਾ ਦਿਨ ਹੈ ਜਿਵੇਂ ਤੁਸੀਂ ਦੱਸਿਆ ਜੀ, ਔਰ ਇਹ ਉਹ ਦਿਨ ਹੈ ਕਿ ਜਦੋਂ ਅੱਜ ਤੋਂ ਠੀਕ 84 ਸਾਲ ਪਹਿਲਾਂ ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ ਇਹਨਾਂ ਨੂੰ ਲਾਹੌਰ ਦੇ ਵਿੱਚ ਫਾਂਸੀ ਦੇ ਤਖਤੇ ਦੇ ਉੱਤੇ ਜਿਹੜਾ ਸ਼ਹੀਦ ਕੀਤਾ ਗਿਆ ਸੀ ਜੀ। ਔਰ ਫਿਰ ਇਹਨਾਂ ਦੀਆਂ ਅੱਧ ਸੜੀਆਂ ਇਹਨਾਂ ਨੂੰ ਚੁੱਕ ਕੇ ਹੁਸੈਨੀਵਾਲਾ ਜਿਹੜਾ ਕਿ ਫਿਰੋਜ਼ਪੁਰ ਜ਼ਿਲ੍ਹੇ 'ਚ ਹੁਣ ਪੈਂਦਾ ਹੈ, ਸਤਲੁਜ ਦੇ ਕੰਢੇ, ਉਸ ਦੇ ਵਿੱਚ ਇਹਨਾਂ ਨੂੰ ਜਿਹੜਾ ਉਹ ਸਾੜਿਆ ਗਿਆ ਸੀ। ਔਰ ਇੱਕ ਨਵੀਂ ਲਿਖਤ ਦੇ ਮੁਤਾਬਕ ਇਹ ਵੀ ਕਹਾਣੀ ਆਈ ਹੈ ਕਿ ਉਹ ਅੱਧ ਸੜੀਆਂ ਲਾਸ਼ਾਂ ਜਦੋਂ ਕਿ ਕਰਾਊਡ ਉੱਥੇ ਪਹੁੰਚੀ ਔਰ ਉਹਨਾਂ ਨੇ ਛੁਡਾ ਲਈਆਂ ਔਰ ਬਾਅਦ 'ਚ ਉਹਨਾਂ ਦਾ ਰਾਵੀ ਦੇ ਕੰਢੇ ਲਾਹੌਰ ਦੇ ਨੇੜੇ ਜਾਂ ਹਰੀਕੇ ਦੇ ਕਿਤੇ ਸੰਸਕਾਰ ਕੀਤਾ ਗਿਆ। ਪਰ ਕਿਉਂਕਿ ਦੂਸਰਾ ਪਾਰਟ ਬੇਸ਼ੱਕ ਹਿਸਟੋਰੀਕਲੀ ਸਾਹਮਣੇ ਆਇਆ ਹੈ, ਪਰ ਜ਼ਿਆਦਾ ਚਰਚਾ ਜਿਹੜੀ ਹੈ ਉਹ ਹਮੇਸ਼ਾ ਹੀ ਹੁਸੈਨੀਵਾਲਾ ਦੇ ਨਾਲ ਹੀ ਜੁੜ ਕੇ ਹੁੰਦੀ ਰਹੀ ਜੀ। ਔਰ ਹੁਸੈਨੀਵਾਲਾ ਨੂੰ 1985 'ਚ ਜਦੋਂ ਕਿ ਇੱਕ ਪਾਸੇ ਪੰਜਾਬ ਦੇ ਵਿੱਚ ਪੂਰਾ ਸਿੱਖ ਨਸਲਕੁਸ਼ੀ ਦਾ ਦੌਰਾ ਜਾਰੀ ਸੀ, ਉਸ ਵੇਲੇ ਰਾਜੀਵ ਗਾਂਧੀ ਨੇ ਇਸ ਗੱਲ ਦਾ ਇਸਤੇਮਾਲ ਕਰਦਿਆਂ ਕਿ ਸ਼ਹੀਦ ਭਗਤ ਸਿੰਘ ਦਾ ਨਾਂ ਨੌਜਵਾਨਾਂ ਦੇ ਵਿੱਚ ਚੱਲਦੇ ਉਹਨਾਂ ਦੀ ਚਰਚਾ ਹੁੰਦੀ ਹੈ, ਇਸ ਜਿਹੜਾ ਹੁਸੈਨੀਵਾਲਾ ਮੈਮੋਰੀਅਲ ਹੈ ਇਹਨੂੰ ਚੰਗੇ ਢੰਗ ਨਾਲ ਐਸਟੈਬਲਿਸ਼ ਕੀਤਾ ਹੈ। ਔਰ ਸ਼ਹੀਦ ਭਗਤ ਸਿੰਘ ਦੀ ਦਸਤਾਰ ਵਾਲੀ ਫੋਟੋ ਜਿਹੜੀ ਹੈ ਰਾਜਗੁਰੂ ਔਰ ਸੁਖਦੇਵ ਦੇ ਨਾਲ ਇੱਥੇ ਸਥਾਪਿਤ ਕੀਤੀ। ਨਹੀਂ ਤਾਂ ਉਸ ਤੋਂ ਪਹਿਲਾਂ ਜਿਹੜਾ ਚੱਲਣ ਰਿਹਾ, ਬੇਸ਼ੱਕ ਉਹ ਪੋਸਟਲ ਸਰਵਿਸ ਵੱਲੋਂ ਡਾਕ ਟਿਕਟ ਦਾ ਜਾਰੀ ਕਰਨਾ ਸੀ ਜਾਂ ਕਿਤੇ ਵੀ ਕਿਸੇ ਮੀਡੀਆ ਦਾ ਜ਼ਿਕਰ ਕਰ ਲਓ, ਕਿਸੇ ਹੋਰ ਚੀਜ਼ ਦਾ, ਜਿੱਥੇ ਵੀ ਤੁਸੀਂ ਦੇਖਦੇ ਹੋ ਉਸ ਨੂੰ ਹੈਟ ਵਾਲੀ ਜਿਹੜੀ ਹੈ ਫੋਟੋ ਹੀ ਉਸ ਨੂੰ ਪ੍ਰਮੋਟ ਕੀਤਾ ਜਾਂਦਾ। ਇਸ ਦਾ ਇੱਕ ਕਾਰਨ ਹੈ ਜਿਹੜਾ ਅਸੀਂ ਡਿਸਕਸ ਵੀ ਕਰਾਂਗੇ ਜੀ। ਔਰ ਜਦੋਂ ਅੱਜ ਤੋਂ 2 ਸਾਲ ਪਹਿਲਾਂ ਪਾਰਲੀਮੈਂਟ ਦੇ ਵਿੱਚ ਭਗਤ ਸਿੰਘ ਦਾ ਬੁੱਤ ਸਥਾਪਿਤ ਕਰਨ ਦੀ ਗੱਲ ਵੀ ਆਈ ਤੇ ਮਨੋਹਰ ਸਿੰਘ ਗਿੱਲ ਜਿਹੜੇ ਮੈਂਬਰ ਪਾਰਲੀਮੈਂਟ ਸਨ ਰਾਜ ਸਭਾ ਵੱਲੋਂ, ਇਹ ਉਹਨਾਂ ਦਾ ਐਫਰਟ ਸੀ, ਜਿਹੜੇ ਚੀਫ ਇਲੈਕਸ਼ਨ ਕਮਿਸ਼ਨਰ ਵੀ ਰਹੇ ਔਰ ਉਹਨਾਂ ਦੀ ਬਹੁਤ ਜ਼ੋਰਦਾਰ ਉਹਨਾਂ ਦੀ ਪੁਸ਼ ਸੀ, ਜਿਹਦੇ ਕਰਕੇ ਉਹਨਾਂ ਦਾ ਦਸਤਾਰ ਵਾਲੀ ਜਿਹੜੀ ਹੈ ਬੁੱਤ ਉਹ ਸਥਾਪਿਤ ਹੋਇਆ। ਨਹੀਂ ਤਾਂ ਕਾਂਗਰਸੀ ਹੋਣ, ਕਾਮਰੇਡ ਹੋਣ, ਔਰ ਜਦੋਂ ਅਸੀਂ ਭਗਤ ਸਿੰਘ ਦੀ ਲੈਗੇਸੀ ਦੀ ਗੱਲ ਕਰਦੇ ਹਾਂ, ਆਰੀਆ ਸਮਾਜੀ ਹੋਣ, ਸਾਰਿਆਂ ਨੇ ਹੀ ਭਗਤ ਸਿੰਘ ਨੂੰ ਸਿੱਖੀ ਤੋਂ ਵਿਗਾੜ ਕੇ ਜਾਂ ਸਿੱਖੀ ਤੋਂ ਉਪਰਾਮ ਕਰਵਾ ਕੇ ਆਪਣੇ ਆਪਣੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ ਜੀ। ਔਰ ਇਸ ਦਾ ਇਹ ਸਬੂਤ ਹੈ ਕਿ ਵੀ ਜਦੋਂ ਵੀ ਕਦੇ ਤੁਸੀਂ ਆਰੀਆ ਸਮਾਜੀ ਰਾਈਟਰਸ ਦਾ ਦੇਖੋਗੇ ਜਾਂ ਉਹਨਾਂ ਦੀ ਲੈਗੇਸੀ ਦੇਖੋਗੇ ਤੇ ਉਹ ਭਗਤ ਸਿੰਘ ਦੇ ਪਿਤਾ ਕਿਸ਼ਨ ਸਿੰਘ ਜਾਂ ਦੂਸਰੇ ਉਹਨਾਂ ਦੇ ਪਰਿਵਾਰ ਨੂੰ ਆਰੀਆ ਸਮਾਜ ਦਾ ਪੈਰੋਕਾਰ ਜਾਂ ਫਾਲੋਅਰ ਸਾਬਤ ਕਰਨਗੇ। ਕਾਮਰੇਡਾਂ ਨੇ ਤਾਂ ਪਤਾ ਨਹੀਂ ਕਿੱਥੋਂ ਕਿਹੜੀਆਂ ਲਿਖਤਾਂ ਜਿਹੜੀਆਂ ਭਗਤ ਸਿੰਘ ਦੇ ਨਾਂ ਨਾਲ ਜੋੜ ਕੇ ਕਿ ਜੀ ਮੈਂ ਨਾਸਤਕ ਕਿਉਂ ਬਣਿਆ ਜੀ, ਕਿ ਜੀ ਉਹਨੇ 23 ਸਾਲ ਦੀ ਉਮਰ 'ਚੋਂ ਹਰ ਸਾਲ ਕੁਛ ਨਾ ਕੁਛ ਨਵਾਂ ਨਿਕਲ ਆਉਂਦਾ ਜੀ, ਭਗਤ ਸਿੰਘ ਦੀ ਡਾਇਰੀ ਉੱਥੋਂ ਨਿਕਲੀ ਇੱਥੋਂ ਨਿਕਲੀ ਜੀ। ਜਦੋਂ ਕਿ ਅਸੀਂ ਇਤਿਹਾਸਕ ਤੌਰ ਤੇ ਜਿਹੜੀਆਂ ਭਗਤ ਸਿੰਘ ਦੀਆਂ ਚਿੱਠੀਆਂ ਆਪਣੇ ਪਰਿਵਾਰ ਨੂੰ ਲਿਖੀਆਂ ਹੋਣ, ਉਹ ਔਰ ਸਰ ਕਪੂਰ ਸਿੰਘ ਹੋਰਾਂ ਨੇ ਸਾਚੀ ਸਾਖੀ 'ਚ ਬੜਾ ਕਲੀਅਰਲੀ ਮੈਂਸ਼ਨ ਕੀਤਾ ਹੈ ਕਿ ਉਹ ਇੱਕ ਓਅੰਕਾਰ ਤੋਂ ਸ਼ੁਰੂ ਹੁੰਦੀਆਂ ਸਨ ਔਰ ਸਤਿ ਸ੍ਰੀ ਅਕਾਲ ਦੇ ਨਾਲ ਖਤਮ ਹੁੰਦੀਆਂ ਸੀ। ਸੋ ਜਿਹੜਾ ਇੱਕ ਓਅੰਕਾਰ 'ਚ ਯਕੀਨ ਰੱਖਣ ਵਾਲਾ ਹੈ ਉਹ ਨਾਸਤਕ ਨਹੀਂ ਹੈ ਜੀ, ਔਰ ਜਿਹੜਾ ਸਤਿ ਸ੍ਰੀ ਅਕਾਲ ਦੇ ਨਾਲ ਫਾਈਨਲ ਸੰਬੋਧਨ ਕਰਦਾ ਹੈ ਉਹ ਨਾਸਤਕ ਨਹੀਂ ਹੋ ਸਕਦਾ। ਔਰ ਇਸੇ ਤਰ੍ਹਾਂ ਜਿਹੜੀ ਉਹਨਾਂ ਦੀ ਲੈਗੇਸੀ ਹੈ, ਜਦੋਂ ਭਗਤ ਸਿੰਘ ਦੇ ਅਸੀਂ ਬਚਪਨ ਵੱਲ ਵੀ ਦੇਖਦੇ ਹਾਂ ਔਰ ਉਹਨਾਂ ਦਾ ਜਨਮ ਲਾਇਲਪੁਰ ਦੇ ਵਿੱਚ ਹੋਇਆ। ਚੰਗੀ ਗੱਲ ਹੈ ਕਿ ਇਸ ਪਾਸੇ ਤਾਂ ਇਹ ਇੱਧਰਲੇ ਪੰਜਾਬ 'ਚ ਤਾਂ ਇੱਕ ਪੂਰਾ ਐਤਕੀ ਨਰਿੰਦਰ ਮੋਦੀ ਦੇ ਦੌਰੇ ਦੇ ਨਾਲ ਜੋੜ ਕੇ ਇਹਨੂੰ ਇੱਕ ਪੂਰਾ ਫਰਾਡ ਬਣਾਇਆ ਹੋਇਆ ਸੀ। ਹੁਸੈਨੀਵਾਲਾ ਵੀ ਗਿਆ, ਉਹ ਜਲਿਆਂਵਾਲੇ ਬਾਗ ਵੀ ਗਿਆ ਤੇ ਫਿਰ ਔਰ ਇਹਨਾਂ ਥਾਵਾਂ ਤੇ ਭਗਤ ਸਿੰਘ ਵਰਗੀ ਛੱਡਵੀਂ ਪੱਗ ਜਿਹੜੀ ਹੈ ਪੀਲੇ ਰੰਗ ਦੀ, ਬਸੰਤੀ ਰੰਗ ਦੀ ਬੰਨ੍ਹ ਕੇ ਲੜ ਛੱਡ ਕੇ ਉਹ ਆਪਣੇ ਆਪ ਨੂੰ ਭਗਤ ਸਿੰਘ ਸਾਬਤ ਕਰ ਰਿਹਾ ਸੀ। ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਵੀ ਆਇਆ, ਲਗਭਗ 40 ਮਿੰਟ ਰਿਹਾ, ਉਹਦਾ ਜ਼ਿਕਰ ਵੀ ਅਸੀਂ ਕਰਾਂਗੇ। ਪਰ ਇਸ ਤੋਂ ਪਹਿਲਾਂ ਜ਼ਰਾ ਭਗਤ ਸਿੰਘ ਦੀ ਲਾਈਫ ਦੇ ਅਲੱਗ-ਅਲੱਗ ਆਸਪੈਕਟ ਜਿਹੜੇ ਨੇ ਉਹ ਅਸੀਂ ਜ਼ਰੂਰ ਵਿਚਾਰ ਅਧੀਨ ਲਿਆਉਣਾ ਚਾਹੁੰਦੇ।
ਕਿ ਕਿਵੇਂ ਭਗਤ ਸਿੰਘ ਦੀ ਲੈਗੇਸੀ ਜਿਹੜੀ ਕਿ ਸ਼ੁੱਧ ਸਿੱਖੀ ਵਿਚਾਰਧਾਰਾ ਦੀ ਪ੍ਰੇਰਨਾ ਚੋਂ ਨਿਕਲਦੀ ਹੈ, ਔਰ ਉਹਨਾਂ ਦੇ ਬਚਪਨ ਬਾਰੇ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਇਹ ਉਹ ਪੀਰੀਅਡ ਸੀ ਜਦੋਂ ਕਿ ਗੁਰਦੁਆਰਾ ਸੁਧਾਰ ਲਹਿਰ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਸੀ, ਔਰ ਜਿਹੜੇ ਜਥੇ ਨੇ, ਜਿਵੇਂ ਜਿਹੜੇ ਜੈਤੋ ਨੂੰ ਜਥੇ ਗਏ, ਸ਼ਹੀਦੀ ਜਥੇ ਜਿਨ੍ਹਾਂ ਨੂੰ ਕਹਿੰਦੇ ਸੀ, ਔਰ ਇਹ ਉਸ ਵੇਲੇ ਜਥਿਆਂ ਦਾ ਰਾਊਟ ਸੀ ਕਿ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਨੀ ਔਰ ਫਿਰ ਪਿੰਡੋਂ ਪਿੰਡੀ ਹੁੰਦੇ ਹੋਏ ਆਪਣੇ ਮੁਕਾਮ ਤੇ ਪਹੁੰਚਦੇ ਸੀ ਜੀ। ਔਰ ਜਦੋਂ ਇਹ ਜੈਤੋ ਨੂੰ ਜਾਣ ਵਾਲਾ ਜਥਾ ਇਹਨਾਂ ਦੇ ਪਿੰਡਾਂ ਨੇੜਿਓਂ ਜ਼ਿਲ੍ਹਾ ਲਾਇਲਪੁਰ ਚੋਂ ਵੀ ਜਿਹੜਾ ਗੁਜ਼ਰਿਆ, ਤੇ ਭਗਤ ਸਿੰਘ ਜਿਹੜਾ ਛੋਟਾ ਸੀ ਉਹ ਆਪਣੀ ਮਾਤਾ ਔਰ ਆਪਣੇ ਦੂਸਰਿਆਂ ਦੇ ਨਾਲ, ਰਿਸ਼ਤੇਦਾਰਾਂ ਦੇ ਨਾਲ ਜਥੇ ਦੀ ਚਾਹ ਪਾਣੀ ਦੇ ਨਾਲ ਸੇਵਾ ਕੀਤੀ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਗਤ ਸਿੰਘ ਦਾ ਪਰਿਵਾਰਕ ਵਿਰਸਾ, ਜਿਵੇਂ ਉਹਨਾਂ ਦੇ ਚਾਚਾ ਅਜੀਤ ਸਿੰਘ, ਉਹਨਾਂ ਨੇ ਜਦੋਂ ਪਹਿਲੀ ਲਹਿਰ ਪੰਜਾਬ 'ਚ, ਜਦੋਂ ਕਿ 19ਵੀਂ ਸਦੀ ਦੇ ਅਖੀਰ 'ਚ ਅੰਗਰੇਜ਼ਾਂ ਨੇ ਨਹਿਰੀ ਕਾਲੋਨੀਜ਼ ਬਣਾਈਆਂ, ਨਹਿਰੀ ਸਿਸਟਮ, ਪਾਣੀ ਦਾ ਸਿਸਟਮ ਜਿਹਨੂੰ ਅਸੀਂ ਬਾਰ ਕਹਿੰਦੇ ਹਾਂ, ਬਾਰ ਨੂੰ ਆਬਾਦ ਕੀਤਾ ਜੀ। ਸੋ ਪਹਿਲਾਂ ਤਾਂ ਜ਼ਮੀਨਾਂ ਮੁਫਤ ਦੇਣ ਤੱਕ ਗਏ, ਪਰ ਜਦੋਂ ਕਿਸਾਨਾਂ ਨੇ ਬਹੁਤ ਮਿਹਨਤ ਦੇ ਨਾਲ, ਜਿਹਨਾਂ 'ਚ ਵੱਡੀ ਗਿਣਤੀ ਸਿੱਖ ਕਿਸਾਨ ਸਨ, ਉਹਨਾਂ ਜ਼ਮੀਨਾਂ ਨੂੰ ਆਬਾਦ ਕੀਤਾ, ਉਹਨਾਂ ਦੇ ਵਿੱਚ ਬਹੁਤ ਅੱਛੀ ਜਿਹੜੀ ਹੈ ਉਹ ਉਪਜ ਹੋਣ ਲੱਗੀ, ਤੇ ਫਿਰ ਉਹਨਾਂ ਨੇ ਜਿਹੜਾ ਰੈਵਨਿਊ ਹੈ ਜਾਂ ਮਾਲੀਆ ਹੈ ਉਹ ਬਹੁਤ ਜ਼ਿਆਦਾ ਵਧਾ ਦਿੱਤਾ ਇੱਕਦਮ। ਔਰ ਹੁਣ ਉਹਨਾਂ ਦੇ ਸਾਹਮਣੇ ਕਿਸਾਨ ਜਿਹੜੇ ਨੇ ਉਹ ਪਿਸਣ ਲੱਗੇ ਉਸ ਸਰਕਾਰੀ ਜਿਹੜਾ ਜ਼ਬਰ ਸੀ ਆਰਥਿਕ ਤੌਰ ਤੇ। ਔਰ ਇਹ ਉਹ ਪੀਰੀਅਡ ਸੀ ਕਿ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਔਰ ਦੂਸਰਿਆਂ ਨੇ ਇੱਕ ਲਹਿਰ ਸ਼ੁਰੂ ਕੀਤੀ, ਜਿਹੜੀ ਲਹਿਰ ਅੱਜ ਇਤਿਹਾਸ ਜਾਣੀ ਜਾਂਦੀ ਹੈ, ਪਗੜੀ ਸੰਭਾਲ ਹੋਏ ਜੱਟਾ ਜੀ। ਹੁਣ ਇਸ ਦੇ ਵਿੱਚ ਕੋਈ ਸਿੱਖ, ਹਿੰਦੂ ਜਾਂ ਮੁਸਲਮਾਨ ਦਾ ਨਹੀਂ ਸੀ। ਜਦੋਂ ਜਿਹੜਾ ਜੱਟ ਦੀ ਗੱਲ ਸੀ, ਕਿਸਾਨ ਦੇ ਨਾਲ ਜੁੜੀ ਹੋਈ ਸੀ, ਔਰ ਇਹ ਲਹਿਰ ਇੰਨੀ ਪਪੂਲਰ ਹੋਈ, ਔਰ ਇਹ ਗੀਤ ਕਿਸੇ ਨੇ ਲਿਖਿਆ ਸੀ ਜਿਸ ਕਰਕੇ ਇਸ ਲਹਿਰ ਦਾ ਨਾਂ ਹੀ ਪਗੜੀ ਸੰਭਾਲ ਹੋਏ ਜੱਟਾ ਦੇ ਨਾਂ ਥੱਲੇ ਜਿਹੜੀ ਹੈ ਲਹਿਰ ਹੀ ਜਾਣੀ ਜਾਣ ਲੱਗੀ। ਔਰ ਉਹਦਾ ਇੰਨਾ ਕੁ ਪ੍ਰਭਾਵ ਸੀ ਕਿ ਅੰਗਰੇਜ਼ਾਂ ਨੂੰ ਮਜਬੂਰ ਹੋਣਾ ਪਿਆ ਸੀ ਉਸ ਵਧਾਏ ਹੋਏ ਮਾਲੀਆ ਨੂੰ ਵਾਪਸ ਲੈਣ ਦੇ ਲਈ। ਸੋ ਇਹ ਡਿਵੈਲਪਮੈਂਟ ਈਵਨ ਗਦਰ ਪਾਰਟੀ ਤੋਂ ਵੀ ਪਹਿਲਾਂ ਦੀ ਹੈ। 1904-05 ਤੋਂ ਲੈ ਕੇ 1908-09 ਤੱਕ ਇਹ ਦੌਰ ਜਿਹੜਾ ਉਹ ਚੱਲਦਾ ਹੈ। ਔਰ ਫਿਰ ਜਿਹੜੇ ਚਾਚਾ ਉਹਨਾਂ ਦੇ ਅਜੀਤ ਸਿੰਘ ਨੇ ਉਹ ਰੂਪੋਸ਼ ਵੀ ਰਹੇ, ਦੇਸ਼ ਚੋਂ ਨਿਕਲੇ ਵੀ, ਔਰ ਆਜ਼ਾਦੀ ਦੀ ਲਹਿਰ ਦੇ ਵਿੱਚ ਵੀ ਅੱਡ-ਅੱਡ ਤਰੀਕਿਆਂ ਦੇ ਨਾਲ ਸ਼ਿਰਕਤ ਕਰਦੇ ਰਹੇ। ਜਦੋਂ ਕਿ ਲਾਜਪਤ ਰਾਏ, ਜਿਹਦਾ ਪਹਿਲਾ ਨਾਂ ਇਸ ਲਹਿਰ ਨਾਲ ਜੁੜਦਾ ਸੀ, ਇਹ ਸਾਰੇ ਹੀ ਲਾਜਪਤ ਰਾਏ ਹੋਏ, ਸਾਵਰਕਰ ਹੋਏ, ਔਰ ਇਸ ਹਰਦਿਆਲ, ਲਾਲਾ ਹਰਦਿਆਲ ਹੋਏ, ਜਿਹੜਾ ਕਿ ਗਦਰ ਲਹਿਰ ਵੇਲੇ ਇੱਥੋਂ ਬਾਹਰੋਂ ਵੀ ਪੈਸੇ ਇਕੱਠੇ ਕਰਕੇ ਲੈ ਗਿਆ, ਅਮਰੀਕਾ ਦੇ ਸਿੱਖਾਂ ਦੇ ਵੀ ਜੀ। ਇਹ ਸਾਰੇ ਹੀ ਜਿਹੜੇ ਨੇ ਭਗੌੜੇ ਸਾਬਤ ਹੋਏ। ਔਰ ਇਹ ਗੱਲ ਮੈਂ ਆਪਣੀ ਇਸ ਹਫ਼ਤੇ ਦੀ ਲਿਖਤ ਦੇ ਵਿੱਚ ਵੀ ਲਿਖੀ ਹੈ ਕਿ ਜਿਹੜੇ ਸ਼ਹੀਦ ਭਗਤ ਸਿੰਘ ਨੂੰ ਆਰੀਆ ਸਮਾਜੀ ਖਾਤੇ 'ਚ ਪਾਉਣਾ ਚਾਹੁੰਦੇ ਨੇ, ਆ ਜਿੰਨੇ ਮੈਂ ਨਾਂ ਲਏ ਨੇ ਸਾਰੇ ਆਰੀਆ ਸਮਾਜੀ ਸੀ, ਜਿਨ੍ਹਾਂ ਨੇ ਕ੍ਰਾਂਤੀ ਸ਼ਬਦ ਨੂੰ ਜਾਂ ਰੈਵੋਲੂਸ਼ਨ ਸ਼ਬਦ ਨੂੰ ਵੀ ਕਲੰਕਿਤ ਕੀਤਾ। ਤੇ ਜੇ ਭਗਤ ਸਿੰਘ ਦੀ ਪ੍ਰੇਰਨਾ ਦਿਆਨੰਦ ਦਾ ਆਰੀਆ ਸਮਾਜ ਹੁੰਦਾ ਹੈ, ਜਾਂ ਜਿਹੜਾ ਇਹਨਾਂ ਦਾ ਕਾਲਕਾ ਮਾਤਾ ਦਾ ਕਨਸੈਪਟ ਹੈ, ਜਦੋਂ ਇਹ ਭਾਰਤ ਮਾਤਾ ਦੀ ਗੱਲ ਕਰਦੇ ਨੇ ਤੇ ਭਾਰਤ ਮਾਤਾ ਨੂੰ ਕਾਲਕਾ ਮਾਤਾ ਦਾ ਜਿਹੜਾ ਹੈ ਉਹ ਸਪਿਰਿਚੁਅਲ ਰੂਪ ਬਣਾ ਦਿੰਦੇ ਨੇ। ਔਰ ਇਹੀ ਕਾਰਨ ਸੀ ਕਿ ਜਿਸ ਤਰੀਕੇ ਨਾਲ ਇਹ ਆਈਡੀਓਲੋਜੀ ਥੋੜੀ ਦੇਰ ਲਈ ਭਗਤ ਸਿੰਘ ਦੇ ਦਿਮਾਗ 'ਚ ਤਾਂ ਤੁੜੀ ਗਈ ਭਾਰਤ ਮਾਤਾ ਦੀ ਸੇਵਾ ਦੇ ਨਾਂ ਥੱਲੇ। ਔਰ ਮੈਨੂੰ ਯਾਦ ਹੈ ਕਿ ਜਿਹੜੀ ਪਹਿਲੀ ਫਿਲਮ 1960ਵਿਆਂ ਦੇ ਵਿੱਚ ਜਿਹੜੀ ਹੈ ਭਗਤ ਸਿੰਘ ਦੇ ਉੱਤੇ ਬਣੀ, ਸ਼ਾਇਦ ਮਨੋਜ ਕੁਮਾਰ ਪ੍ਰੋਡਿਊਸਰ ਸੀ ਔਰ ਐਕਟਰ ਸੀ, ਤੇ ਉਹਦੇ 'ਚ ਉਹਨੂੰ ਜਦੋਂ ਸਿੱਖੀ ਸਰੂਪ ਤੋਂ ਵਿਰਵਾ ਦਿਖਾਇਆ ਗਿਆ ਤੇ ਉਹਨੂੰ ਜਦੋਂ ਉਸ ਦਾ ਮਿਲਦਾ ਹੈ ਦੋਸਤ, ਤਾਂ ਉਹਨੂੰ ਪੁੱਛਦਾ ਹੈ ਕਿ ਵੀ ਭਗਤ ਸਿੰਘ तुम्हारे केश कहाँ गए जी। तो वो कहता है कि भारत माता के चरणों में अर्पण कर दिए। ਹੁਣ ਇਹ ਜਿਹੜਾ ਪਾਰਟ ਹੈ ਜਿਹੜਾ ਕਿ ਅੱਜ ਵੀ ਜਦੋਂ ਸਿੱਖਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਜੀ ਤੁਸੀਂ ਦੱਸੋ ਕਿ ਤੁਹਾਡੇ ਲਈ ਧਰਮ ਪਹਿਲਾਂ ਹੈ ਕਿ ਦੇਸ਼ ਪਹਿਲਾਂ। ਹੁਣ ਜਦੋਂ ਉਹ ਦੇਸ਼ ਪਹਿਲਾਂ ਦੀ ਗੱਲ ਕਰਦੇ ਨੇ ਤਾਂ ਸਿੱਖੀ ਤੋਂ ਵਿਰਵਾ ਕਰਨ ਵਾਲੀ ਗੱਲ ਹੀ ਹੁੰਦੀ ਹੈ। ਸੋ ਜ਼ਾਹਰ ਹੈ ਕਿ ਭਗਤ ਸਿੰਘ ਦੇ ਉੱਤੇ ਵਕਤੀ ਤੌਰ ਦੇ ਉੱਤੇ ਇਹ ਜਿਹੜਾ ਕਾਲਕਾ ਦੇਵੀ ਜਿਹੜੀ ਭਾਰਤ ਮਾਤਾ ਨੂੰ ਬਣਾਇਆ ਹੋਇਆ ਸੀ ਉਹਦਾ ਭੂਗੋਲਿਕ ਰੂਪ, ਉਸ ਦਾ ਇੰਪੈਕਟ ਜ਼ਰੂਰ ਹੋਇਆ। ਔਰ ਉਸ ਇੰਪੈਕਟ ਦਾ ਹੀ ਨਤੀਜਾ ਸੀ ਕਿ ਭਗਤ ਸਿੰਘ ਜਿਹੜਾ ਕਿ ਸੋਲਿਡ ਸਿੱਖੀ ਗਰਾਊਂਡ ਚੋਂ, ਉਸ ਰੈਵੋਲੂਸ਼ਨ ਦੀ ਧਰਤੀ ਚੋਂ, ਜਿੱਥੇ ਕਿ 10ਵੇਂ ਪਾਤਸ਼ਾਹ ਦੀ ਆਈਡੀਓਲੋਜੀ, ਵਿਚਾਰਧਾਰਾ, ਜਿਸ ਨੂੰ ਅਲਟੀਮੇਟਲੀ UN ਚਾਰਟਰ ਦੇ ਵਿੱਚ ਵੀ ਉਸ ਦੀ ਭੂਮਿਕਾ ਦੇ ਵਿੱਚ ਵੀ ਤਸੱਵਰ ਕੀਤਾ ਗਿਆ ਜੀ ਕਿ ਜੇ ਇਨਸਾਫ ਲੈਣ ਲਈ ਹੋਰ ਸਾਰੇ ਦਰਵਾਜ਼ੇ ਬੰਦ ਹੋ ਜਾਣ ਤਾਂ ਸ਼ਮਸ਼ੀਰ ਨੂੰ ਹੱਥ 'ਚ ਲੈਣਾ
ਇਹ ਰੱਬ ਦੇ ਬੰਦਿਆਂ ਦਾ ਕੰਮ ਹੁੰਦਾ ਹੈ। ਸੋ ਜ਼ਾਹਰ ਹੈ ਕਿ ਭਗਤ ਸਿੰਘ ਦੀ ਮੂਲ ਇਨਸਪੀਰੇਸ਼ਨ ਇੱਕੋ ਓਂਕਾਰ ਦਾ ਸਿਧਾਂਤ ਔਰ 10ਵੇਂ ਪਾਤਸ਼ਾਹ ਦੀ ਇਹ ਰੈਵੋਲੂਸ਼ਨਰੀ ਵਿਚਾਰਧਾਰਾ ਚੋਂ ਹੀ ਉਸ ਦਾ ਬਚਪਨ ਔਰ ਉਸ ਦੀ ਘਾੜਤ ਘੜੀ ਗਈ। ਪਰ ਕਿਉਂਕਿ ਉਹੀ ਦੌਰ ਹੈ 1917 ਦੇ ਵਿੱਚ ਜਿਹੜਾ ਰਸ਼ੀਅਨ ਇਨਕਲਾਬ ਵੀ ਆਉਂਦਾ ਹੈ ਔਰ ਉਹ ਤਬਦੀਲੀ ਵੀ ਉਸ ਵੇਲੇ ਇੱਕ ਗੱਲ ਜਿਹੜੀ ਗਦਰ ਪਾਰਟੀ ਦੀ ਜਿਹੜੀ ਆਜ਼ਾਦੀ ਮੂਵਮੈਂਟ ਦੀ ਫੇਲਿਅਰ ਸੀ, ਉਸ ਚੋਂ ਇੱਕ ਗੱਲ ਜ਼ਰੂਰ ਹੈ ਕਿ ਕ੍ਰਾਂਤੀਕਾਰੀਆਂ ਦੇ ਦਿਮਾਗ 'ਚ ਇਹ ਗੱਲ ਬੈਠ ਗਈ ਸੀ ਕਿ ਅੰਗਰੇਜ਼ਾਂ ਨੂੰ ਕੱਢਣ ਦੇ ਲਈ ਕਿਸੇ ਬਾਹਰਲੀ ਸ਼ਕਤੀ ਦੀ ਮਦਦ ਦੀ ਲੋੜ ਹੈ। ਸੋ ਜ਼ਾਹਰ ਹੈ ਕਿ ਉਸ ਵੇਲੇ ਦੇ ਸਾਰੇ ਜਿਹੜੇ ਇਨਕਲਾਬੀ ਨੇ ਰਸ਼ੀਆ ਵਿਚਲੀ ਜਿਹੜੀ ਤਬਦੀਲੀ ਹੈ ਉਸ ਵੱਲ ਗੌਰ ਨਾਲ ਦੇਖ ਰਹੇ ਸਨ। ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਕਾਰਲ ਮਾਰਕਸ ਦੀ ਥਿਊਰੀ ਜਾਂ ਮੁੱਢਲੇ ਦਿਨਾਂ ਦਾ ਲੈਨਨਵਾਦ ਇਸ ਕਿਸਮ ਦਾ ਭੁਲੇਖਾ ਵੀ ਪਾਉਂਦਾ ਸੀ ਕਿ ਜਿਵੇਂ ਮਜ਼ਦੂਰ ਔਰ ਕਿਰਤੀ ਔਰ ਕਿਸਾਨ ਜਿਹੜੇ ਬਿਲਕੁਲ ਐਕਸਪਲੋਇਟਡ ਨੇ ਸਦੀਆਂ ਤੋਂ, ਅਮੀਰ ਆਦਮੀਆਂ ਤੋਂ, ਜਗੀਰਦਾਰਾਂ ਤੋਂ, ਸਰਮਾਏਦਾਰਾਂ ਤੋਂ, ਕਿ ਉਹਨਾਂ ਦਾ ਇੱਕ ਆਪਸੀ ਇਕੱਠ ਜਿਹੜਾ ਕਿ ਸਮਾਜ ਦੇ ਵਿੱਚ ਬਰਾਬਰੀ ਦੇਗਾ ਜਾਂ ਜਿਹੜਾ ਸਮਾਜ ਦੇ ਵਿੱਚੋਂ ਇਸ ਐਕਸਪਲੋਇਟੇਸ਼ਨ ਨੂੰ ਖਤਮ ਕਰੇਗਾ ਔਰ ਇੰਪੀਰੀਅਲਿਜ਼ਮ ਜਿਹੜਾ ਭਗਤ ਸਿੰਘ ਨੇ ਆਪਣੀਆਂ ਲਿਖਤਾਂ ਦੇ ਵਿੱਚ ਵੀ ਜਿਨ੍ਹਾਂ ਦਾ ਜ਼ਿਕਰ ਕੀਤਾ ਹੈ ਉਸ ਦਾ ਖਾਤਮਾ ਕਰੇਗਾ। ਔਰ ਉਸ ਨੂੰ ਕਈ ਵਾਰ ਆਮ ਸਧਾਰਨ ਸਿੱਖਾਂ 'ਚ ਇਸ ਨੂੰ ਭਾਈ ਲਾਲੋ ਦੇ ਫਲਸਫੇ ਨਾਲ ਜੋੜ ਕੇ ਕਿ ਭਾਈ ਇੱਕ ਪਾਸੇ ਭਾਈ ਲਾਲੋ ਨੇ ਜਿਹੜੇ ਕਿਰਤੀ ਨੇ, ਕਿਸਾਨ ਨੇ, ਮਿਹਨਤਕਸ਼ ਨੇ ਔਰ ਦੂਸਰੇ ਪਾਸੇ ਮਲਕ ਭਾਗੋ ਨੇ ਜਿਹੜੇ ਕਿ ਸਰਮਾਏਦਾਰ ਨੇ, ਰਜਵਾੜੇ ਨੇ, ਫਿਊਡਲ ਨੇ ਔਰ ਇੰਪੀਰੀਅਲਿਸਟ ਨੇ। ਸੋ ਜ਼ਾਹਰ ਹੈ ਕਿ ਜਦੋਂ ਤੁਸੀਂ ਇੱਕ 20-22 ਸਾਲ ਦੇ ਮੁੰਡੇ ਦੀ ਗੱਲ ਕਰਦੇ ਹੋ ਉਹ ਥੋੜਾ ਬਹੁਤ ਐਕਸਪੈਰੀਮੈਂਟੇਸ਼ਨ ਤਾਂ ਅਰਾਊਂਡ ਕਰ ਰਿਹਾ, ਪਰ ਉਸ ਦੇ ਵਿੱਚ ਜਿਹੜੀਆਂ ਸਿੱਖੀ ਵੈਲਿਊਜ਼ ਨੇ ਉਹ ਇੰਨੀਆਂ ਡੀਪਲੀ ਇੰਬਾਈਬਡ ਸੀ ਕਿ ਬੇਸ਼ੱਕ ਜੇ ਉਹ ਕਿਤੇ ਥੋੜਾ ਬਹੁਤ ਖੱਬੇ ਸੱਜੇ ਵੀ ਹੋਇਆ ਹੈ ਭਾਰਤ ਮਾਤਾ ਦੇ ਨਾਂ ਥੱਲੇ, ਤੇ ਫਿਰ ਉਸ ਦੀ ਜਿਹੜੀ ਟੈਸਟੀਮਨੀ ਹੈ ਭਾਈ ਰਣਧੀਰ ਸਿੰਘ ਜੀ ਜਿਹੜੇ ਨਾ ਸਿਰਫ ਬਹੁਤ ਵੱਡੇ ਸੰਤ ਸਿਪਾਹੀ ਨੇ, ਉਹਨਾਂ ਨੇ ਗਦਰ ਲਹਿਰ ਦੀ ਜਿਹੜੀ ਸ਼ੁਰੂਆਤ ਹੈ ਕਰਤਾਰ ਸਿੰਘ ਸਰਾਭਾ ਔਰ ਦੂਸਰੇ ਉਹਨਾਂ ਦੇ ਉਹ ਪ੍ਰੇਰਨਾ ਸਰੋਤ ਵੀ ਸਨ ਔਰ ਉਹਨਾਂ ਦੀ ਲਗਭਗ ਉਹਨਾਂ ਨੇ 14 ਸਾਲ ਉਮਰ ਕੈਦ ਵੀ ਕੱਟੀ ਔਰ ਅਖੀਰ 'ਚ ਜਿਵੇਂ ਰਿਹਾਈ ਤੋਂ ਪਹਿਲਾਂ ਆਪਣੀ ਸਟੇਟ ਦੀ ਨੇੜਲੀ ਜੇਲ੍ਹ 'ਚ ਜਾਂ ਆਪਣੇ ਘਰ ਦੇ ਨੇੜੇ ਲਿਆਂਦਾ ਜਾਂਦਾ ਹੈ, ਕਿਉਂਕਿ ਉਸ ਤੋਂ ਪਹਿਲਾਂ ਭਾਈ ਰਣਧੀਰ ਸਿੰਘ ਹਜ਼ਾਰੀ ਬਾਗ ਵੀ ਰਹੇ, ਨਾਗਪੁਰ ਦੀ ਜੇਲ੍ਹ 'ਚ ਵੀ ਰਹੇ, ਸ਼ਾਇਦ ਮੀਆਂ ਵਾਲੀ ਵੀ ਦੂਰ ਦੁਰਾਡੇ ਉਹਨਾਂ ਨੂੰ ਰੱਖਿਆ ਗਿਆ ਔਰ ਰਿਹਾਈ ਤੋਂ ਪਹਿਲਾਂ ਜਦੋਂ ਕਿ ਉਹਨਾਂ ਦੀ ਉਮਰ ਕੈਦ ਖਤਮ ਹੋਈ ਲਾਹੌਰ ਸੈਂਟਰਲ ਜੇਲ੍ਹ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਸੀ ਔਰ ਉੱਥੇ ਹੀ ਇੱਕ ਸੈੱਲ ਦੇ ਵਿੱਚ ਇਹ ਭਗਤ ਸਿੰਘ ਔਰ ਰਾਜਗੁਰੂ ਸੁਖਦੇਵ ਇਤਿਆਦਿਕ ਵੀ ਸਨ। ਸੋ ਭਗਤ ਸਿੰਘ ਨੇ ਜਿਹੜਾ ਜੇਲਰ ਰਾਹੀਂ ਇਹ ਇੱਛਾ ਜ਼ਾਹਰ ਕੀਤੀ ਕਿ ਉਹ ਭਾਈ ਸਾਹਿਬ ਨੂੰ ਮਿਲਣਾ ਚਾਹੁੰਦਾ ਜੀ ਔਰ ਭਾਈ ਸਾਹਿਬ ਨੇ ਪਹਿਲਾਂ ਤਾਂ ਇਨਕਾਰ ਕੀਤਾ ਕਿ ਵੀ ਇਹ ਜਿਹੜਾ ਤੂੰ ਸਿੱਖੀ ਤੋਂ ਪਤਿਤ ਹੋਇਆ ਔਰ ਜਿਹੜਾ ਤੈਨੂੰ ਜਿਹੜਾ ਉਹ ਨਹੀਂ ਮਿਲਣਾ ਹੈ, ਪਰ ਜਿਵੇਂ ਵੀ ਸੀ ਅਖੀਰ ਉਹ ਮਿਲੇ ਔਰ ਜਿਹੜੀ ਉਸ ਮੁਲਾਕਾਤ ਦਾ ਅਸਰ ਸੀ ਕਿਵੇਂ ਹੋਇਆ, ਡਾਇਲੌਗ ਕੀ ਹੋਇਆ ਔਰ ਭਾਈ ਸਾਹਿਬ ਆਪਣੇ ਵੇਲੇ ਦੀ ਇੱਕ ਬਹੁਤ ਸੱਤਵਾਦੀ ਸ਼ਖਸੀਅਤ ਰਹੇ ਨੇ, ਉਹਨਾਂ ਨੇ ਆਪਣੀ ਜੇਲ੍ਹ ਚਿੱਠੀਆਂ ਪੁਸਤਕ ਦੇ ਵਿੱਚ ਲਿਖੀ ਹੈ ਕਿ ਕਿਵੇਂ ਕਿਤੇ ਨਾ ਕਿਤੇ ਭਗਤ ਸਿੰਘ ਨੇ ਇਹ ਐਡਮਿਟ ਕੀਤਾ ਕਿ ਉਸ ਦਾ ਵਿਸ਼ਵਾਸ ਵੀ ਹਿੱਲਿਆ ਔਰ ਉਹਨੇ ਫਿਰ ਇਹ ਵੀ ਐਡਮਿਟ ਕੀਤਾ ਕਿ ਵੀ ਉਹਦਾ ਜੇ ਸਿੱਖੀ ਸਰੂਪ ਨਹੀਂ ਸੀ ਤਾਂ ਹੀ ਉਸ ਨੂੰ, ਕਿਉਂਕਿ ਆਰੀਆ ਸਮਾਜੀ ਪ੍ਰੈਸ ਉਦੋਂ ਤੱਕ ਪੂਰਾ ਫਿਰਕੂਪੁਣਾ ਦਾ ਪੰਜਾਬ 'ਚ ਕਰ ਹੀ ਰਹੇ ਸੀ ਕਿ ਵੀ ਉਸ ਨੂੰ ਜਿਹੜਾ ਉਹ ਨਹੀਂ ਤਾਂ ਪਬਲਿਸਿਟੀ ਨਹੀਂ ਸੀ ਮਿਲਣੀ। ਫਿਰ ਉਸਨੇ ਇਹ ਵੀ ਐਡਮਿਟ ਕੀਤਾ ਕਿ ਭਾਈ ਮਾਰਿਆ ਵੀ ਗਲਤ ਬੰਦਾ ਗਿਆ, ਸੈਂਡਰਸ ਨੂੰ ਮਾਰਨ ਵਾਲਾ ਵੀ ਕੋਈ ਹੋਰ ਸੀ। ਸੋ ਕੁੱਲ ਮਿਲਾ ਕੇ ਇਹਦੇ ਬਾਵਜੂਦ ਅਸੀਂ ਸਮਝਦੇ ਹਾਂ ਕਿ ਭਗਤ ਸਿੰਘ ਨੇ ਭਾਈ ਸਾਹਿਬ ਦੇ ਇੰਪੈਕਟ ਥੱਲੇ ਆਪਣੇ ਆਪ ਨੂੰ ਵਾਪਸ ਸਿੱਖੀ ਰਸਤੇ ਵੱਲ ਲਿਆਂਦਾ ਔਰ ਜਦੋਂ ਇਹ ਗੱਲ ਜਿਹੜਾ ਉਸ ਪੀਰੀਅਡ ਦੇ ਵਿੱਚ ਕਸੂਰ ਦਾ ਇੱਕ ਗ੍ਰੰਥੀ ਵੀ ਜਿਹਨੇ ਉਹਨਾਂ ਦੀ ਜਦੋਂ ਸੰਸਕਾਰ ਵੇਲੇ ਸਿੱਖੀ ਰਸਮਾਂ ਤਹਿਤ ਉਹ ਸਾਰਾ ਕਾਰਜਕਰਮ ਕੀਤਾ ਔਰ ਉਹਨੇ ਕਿਹਾ ਕਿ ਵੀ ਭਗਤ ਸਿੰਘ ਦੇ ਸਿਰ ਤੇ 6-6 ਇੰਚ ਲੰਬੇ ਲਗਭਗ ਕੇਸ ਸਨ ਜਦੋਂ ਕਿ ਉਹ ਫਾਂਸੀ ਦੇ ਤਖਤੇ ਤੇ ਝੂਲੇ ਔਰ ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਹਾਲਾਂਕਿ ਇੱਕ ਜਿਹੜੀ ਫੋਟੋ ਬੜੀ ਪਪੂਲਰ ਹੈ ਸੈਂਟਰਲ ਸਿੱਖ ਮਿਊਜ਼ੀਅਮ ਅੰਮ੍ਰਿਤਸਰ 'ਚ ਵੀ ਲੱਗੀ ਹੁੰਦੀ ਹੈ ਕਿ ਭਗਤ ਸਿੰਘ ਇੱਕ ਮੰਜੀ ਦੇ ਉੱਤੇ ਬੈਠਾ ਔਰ ਉਸ ਦੇ ਪੈਰਾਂ 'ਚ ਬੇੜੀਆਂ ਨੇ, ਹੱਥਕੜੀਆਂ ਨੇ ਔਰ ਉਹਦਾ ਬੜਾ
ਜਿਹੜਾ ਬੇਸ਼ੱਕ ਸਿਰ ਨੰਗਾ ਹੈ ਪਰ ਜੂੜਾ ਕੀਤਾ ਹੋਇਆ ਔਰ ਨਿੱਕੀ ਨਿੱਕੀ ਦਾੜੀ ਹੈ। ਜੀ ਕਈਆਂ ਨੇ ਉਸ ਨੂੰ ਇਹ ਵੀ ਕਿਹਾ ਕਿ ਜੀ ਇਹ ਫੋਟੋ ਹੈ ਉਸ ਵੇਲੇ ਦੀ, ਪਰ ਮੈਂ ਇਹ ਕਲੀਅਰ ਕਰ ਦਿਆਂ ਕਿ ਇਹ ਉਸ ਤੋਂ ਪਹਿਲਾਂ ਵੀ ਇੱਕ ਵਾਰ ਭਗਤ ਸਿੰਘ ਜਿਹੜਾ ਹੈ ਉਹ ਲਾਹੌਰ ਜੇਲ੍ਹ ਦੇ ਵਿੱਚ ਰਿਹਾ ਸੀ ਔਰ ਉਸ ਪੀਰੀਅਡ 'ਚ ਕਿਸੇ ਨੇ ਜੇਲਰ ਨੇ ਜਾਂ ਡਿਪਟੀ ਜੇਲਰ ਨੇ ਉਹ ਫੋਟੋ ਖਿੱਚੀ ਸੀ, ਉਸ ਤੋਂ ਪਹਿਲਾਂ ਦੀ ਸੀ। ਲੇਕਿਨ ਜਿਹੜਾ ਭਗਤ ਸਿੰਘ ਫਾਂਸੀ ਚੜ੍ਹਨ ਤੋਂ ਪਹਿਲਾਂ ਵੀ ਸਿੱਖੀ ਸਰੂਪ ਦੇ ਵਿੱਚ ਪਰਤਿਆ ਸੀ। ਗੱਲਾਂ ਸਿੱਖੀ ਸਰੂਪ ਨਹੀਂ, ਉਹਨੂੰ ਕਿਉਂਕਿ ਇਸ ਗੱਲ ਦਾ ਪਛਤਾਵਾ ਸੀ ਕਿ ਉਹ ਇੱਕ ਗਲਤ ਵਿਚਾਰਧਾਰਾ, ਭਾਵੇਂ ਉਹ ਭਾਰਤ ਮਾਤਾ ਦੇ ਨਾਂ ਥੱਲੇ ਉਸ ਦੀ ਭੌਤਿਕ ਜਿਹੜੀ ਹੈ ਰੂਪ, ਉਸ ਨੂੰ ਅਧਿਆਤਮਕ ਦੇ ਰੂਪ 'ਚ ਬਣਾਉਣ ਦਾ ਜਿਹੜਾ ਹਿੰਦੂਤਵੀ ਏਜੰਡਾ ਉਹਦਾ ਸ਼ਿਕਾਰ ਹੋਇਆ, ਜਾਂ ਮਾਰਕਸਿਜ਼ਮ ਦੇ ਨਾਸਤਿਕਵਾਦ ਦਾ ਸ਼ਿਕਾਰ ਹੋਇਆ। ਲੇਕਿਨ ਉਹ ਸ਼ਹੀਦ ਹੋਣ ਤੋਂ ਪਹਿਲਾਂ ਜਿਹੜਾ ਉਸ ਨੇ ਆਪਣਾ ਵਿਸ਼ਵਾਸ ਵਾਪਸ ਕਾਇਮ ਕੀਤਾ ਔਰ ਇਹਦੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਤੋਂ ਵੱਡੀ ਕੋਈ ਟੈਸਟੀਮਨੀ ਇਹਦੀ ਨਹੀਂ ਹੋ ਸਕਦੀ ਜੀ। ਹੁਣ ਬਹੁਤ ਵਾਰ ਭਗਤ ਸਿੰਘ ਦੇ ਹਵਾਲੇ ਨਾਲ ਸਰਦਾਰ ਕਪੂਰ ਸਿੰਘ ਨੂੰ ਡੀਮੋਨਾਈਜ਼ ਕੀਤਾ ਜਾਂਦਾ ਹੈ, ਕਿਉਂਕਿ ਉਹਨਾਂ ਨੇ ਸਾਚੀ ਸਾਖੀ ਪੁਸਤਕ ਦੇ ਵਿੱਚ ਬੜੀ ਸਪਸ਼ਟਤਾ ਦੇ ਨਾਲ, ਕਿਉਂਕਿ ਉਹ ਇੱਕ ਵੱਡੇ ਸਕਾਲਰ ਸਨ, ਤੇ ਜਦੋਂ ਤੁਸੀਂ ਧਰਮ ਦੇ ਨੁਕਤਾ ਨਿਗਾਹ ਤੋਂ ਸ਼ਹੀਦ ਨੂੰ ਡਿਫਾਈਨ ਕਰਦੇ ਹੋ ਤੇ ਫਿਰ ਇਹ ਧਾਰਮਿਕ ਡੈਫੀਨੇਸ਼ਨ ਬੇਸ਼ੱਕ ਜਿਹਦਾ ਇੱਕ ਲੂਜ਼ ਰੂਪ ਦੇ ਵਿੱਚ ਸ਼ਹੀਦ ਸ਼ਬਦ ਦਾ ਇਸਤੇਮਾਲ ਹੁੰਦਾ ਹੈ। ਹੁਣ ਤਾਂ ਕੋਈ ਵੈਸੇ ਆ ਜਾਏ ਬੱਸ ਥੱਲੇ ਜਾਂ ਦੂਜੇ ਉਹਨੂੰ ਵੀ ਲਿਖ ਦਿੰਦੇ ਨੇ ਕਿ ਵੀ ਇਵੇਂ ਹੋਇਆ, ਹਾਲਾਂਕਿ ਕੋਈ ਵੀ ਮਾਰਿਆ ਜਾਣਾ ਜਿਹੜਾ ਉਹ ਦੁਖਦਾਈ ਗੱਲ ਹੈ ਕਿਸੇ ਦੇ ਵੀ। ਪਰ ਜਦੋਂ ਅਸੀਂ ਸ਼ਹੀਦ ਦੇ ਸ਼ਾਬਦਿਕ ਜਾਂ ਉਸ ਦੇ ਅਧਿਆਤਮਕ ਅਰਥ ਵੱਲ ਜਾਂ ਧਾਰਮਿਕ ਅਰਥ ਵੱਲ ਜਾਂਦੇ ਹਾਂ ਤੇ ਉਸ ਦਾ ਮਤਲਬ ਹੈ ਗਵਾਹੀ ਦੇਣ ਵਾਲਾ, ਔਰ ਉਸ ਦੇ ਕੋਲ ਰਿਜ਼ੋਲਵ ਹੁੰਦਾ ਹੈ। ਉਹ ਧਰਮ ਤੋਂ ਪ੍ਰੇਰਿਤ ਹੋਣ ਦੇ ਨਾਲ ਨਾਲ ਅਕਾਲ ਪੁਰਖ ਦੀ ਦਰਗਾਹ ਵਿੱਚ ਇੱਕ ਗਵਾਹੀ ਹੁੰਦੀ ਹੈ ਕਿ ਉਹ ਜਿਹੜਾ ਹੈ ਉਹ ਇੱਕ ਸ਼ਹਾਦਤ ਹੈ, ਗਵਾਹ ਹੈ ਕਿਸੇ ਵੀ ਚੇਂਜ ਦਾ। ਸੋ ਉਹਨਾਂ ਨੇ ਉਸ ਆਸਪੈਕਟ ਤੋਂ ਸ਼ਹੀਦ ਨੂੰ ਡਿਫਾਈਨ ਕਰਦੇ ਆ ਭਗਤ ਸਿੰਘ ਨੂੰ ਠੀਕ ਪਰਸਪੈਕਟਿਵ ਦੇ ਵਿੱਚ ਦੇਖਣ ਦਾ ਯਤਨ ਕੀਤਾ, ਔਰ ਉਹਦੇ 'ਚ ਉਹਨਾਂ ਨੇ ਜਿੱਥੇ ਤੱਕ ਭਗਤ ਸਿੰਘ ਦੀ ਬਹਾਦਰੀ ਦੀ ਗੱਲ ਹੈ ਉਹਦੇ 'ਚ ਦੋ ਚੀਜ਼ਾਂ ਜਿਹੜੀਆਂ ਮੈਂ ਸਰ ਸਾਹਿਬ ਦੀ ਲਿਖਤ ਦੇ ਓਰੀਜਨਲ ਰੂਪ 'ਚ ਪੜ੍ਹਨਾ ਚਾਹਾਂਗਾ ਕਿ ਸਾਚੀ ਸਾਖੀ ਦੇ ਪੁਸਤਕ ਸਾਚੀ ਸਾਖੀ ਦੇ ਪੰਨਾ 93 ਤੋਂ ਉਹਨਾਂ ਨੇ ਲਿਖਿਆ, ਭਗਤ ਸਿੰਘ ਤੇ ਉਸਦੇ ਸਾਥੀਆਂ ਤੇ ਕਤਲ ਦਾ ਮੁਕੱਦਮਾ ਚੱਲਿਆ ਤਾਂ ਉਸਨੇ ਬਹੁਤ ਹੌਸਲਾ ਰੱਖਿਆ ਅਤੇ ਅੰਤ ਫਾਂਸੀ ਚੜ੍ਹਨ ਤੱਕ ਉਹ ਹੱਠ ਵਿੱਚ ਰਿਹਾ। ਇੱਥੇ ਇਹ ਗੱਲ ਵਰਣਨਯੋਗ ਹੈ ਕਿ ਕਿਉਂ ਜੋ ਹੁਣ ਰਾਜਸੀ ਹਿੰਦੂਆਂ ਨੇ ਭਗਤ ਸਿੰਘ ਦੀ ਰਾਜਸੀ ਵਿਚਾਰਧਾਰਾ ਅਤੇ ਉਸ ਦੇ ਸਰੀਰਕ ਰੂਪ ਨੂੰ ਹੋਰ ਦਾ ਹੋਰ ਸਿੱਖੀ ਤੋਂ ਉਪਰਾਮ ਰੰਗ ਦੇ ਦਿੱਤਾ ਹੈ ਕਿ ਉਹ ਆਪਣੇ ਅੰਤਮ ਸਮੇਂ ਤੱਕ ਜਿਹੜੇ ਚਿੱਠੀ ਪੱਤਰ ਆਪਣੇ ਘਰ ਸਾਕ ਸੰਬੰਧੀਆਂ ਨੂੰ ਭੇਜਦਾ ਰਿਹਾ ਉਹ ਸਾਰੇ ਇੱਕੋ ਓਂਕਾਰ ਨਾਲ ਆਰੰਭ ਹੁੰਦੇ ਸਨ ਅਤੇ ਸਤਿ ਸ੍ਰੀ ਅਕਾਲ ਨਾਲ ਉਹਨਾਂ ਦਾ ਅੰਤ ਹੁੰਦਾ ਸੀ। ਸੋ ਜ਼ਾਹਰ ਹੈ ਕਿ ਭਗਤ ਸਿੰਘ ਨੇ ਜਿਵੇਂ ਸਾਧ ਸਾਹਿਬ ਨੇ ਕਿਹਾ ਕਿ ਉਹਨਾਂ ਨੇ ਹੱਠ ਵੀ ਦਿਖਾਇਆ, ਔਰ ਖਾਸ ਤੌਰ ਤੇ ਜਿਵੇਂ ਭਗਤ ਸਿੰਘ ਨੇ ਉਹਨਾਂ ਦੇ ਜੇ ਤੁਸੀਂ ਪੋਲੀਟੀਕਲ ਐਕਸ਼ਨਸ ਦੇਖੋ ਤਾਂ ਉਹਨਾਂ 'ਚ ਜੇ ਜਿਹੜਾ ਜਿਹਨੇ ਗੋਲੀ ਜਿਹੜੀ ਪਹਿਲਾਂ ਇੱਕ ਕਹਾਣੀ ਬਣਾਈ ਆਰੀਆ ਸਮਾਜੀ ਅਖਬਾਰਾਂ ਨੇ ਲਾਜਪਤ ਰਾਏ ਨੂੰ ਮਾਰਨ ਦੀ ਔਰ ਦੂਸਰੇ ਦੀ, ਉਹ ਵੀ ਕੋਈ ਠੀਕ ਟਾਰਗੇਟ ਨਹੀਂ ਸੀ। ਔਰ ਜਿਹੜਾ ਫਾਈਨਲੀ ਜਦੋਂ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਬਟੂਕੇਸ਼ਵਰ ਦੱਤ ਔਰ ਭਗਤ ਸਿੰਘ ਦੀ ਦਿੱਲੀ ਅਸੈਂਬਲੀ 'ਚ, ਜਦੋਂ ਕਿ ਉਹਨਾਂ ਨੇ ਧੂਏ ਵਾਲੇ ਬੰਬ ਛੱਡੇ ਔਰ ਉਸ 'ਚ ਉਹਨਾਂ ਦਾ ਕੋਈ ਨੁਕਸਾਨ ਕਰਨ ਦਾ ਮਤਲਬ ਨਹੀਂ ਸੀ, ਪਰ ਭਗਤ ਸਿੰਘ ਦੀ ਸਭ ਤੋਂ ਜ਼ਿਆਦਾ ਪੋਪੂਲੈਰਿਟੀ ਜਾਂ ਉਸ ਦਾ ਜਿਹੜਾ ਕਰੇਜੀਅਸਨੈਸ ਹੈ ਉਹ ਸਾਹਮਣੇ ਆਉਂਦੀ ਹੈ ਜਦੋਂ ਕਿ ਮੁਕੱਦਮਾ ਚੱਲਦਾ। ਜਿਸ ਤਰੀਕੇ ਨਾਲ ਉਹ ਆਰਟੀਕੂਲੇਟ ਕਰਦਾ ਕ੍ਰਾਂਤੀਕਾਰੀਆਂ ਦੀ ਪੋਜੀਸ਼ਨ ਨੂੰ ਕਿ ਅੰਗਰੇਜ਼ ਕਿਉਂ ਅਸੀਂ ਇਸ ਰਾਜ ਨੂੰ ਪਲਟਣਾ ਚਾਹੁੰਦੇ, ਉਹਦੇ 'ਚ ਉਹਨੇ ਇੱਕ ਵੱਡੀ ਵਿਜ਼ਨ ਵੀ ਦਿੱਤੀ ਹੈ ਜਿਹੜੀ ਕਿ ਸਿੱਖੀ ਵਿਜ਼ਨ ਦੇ ਐਨ ਅਨੁਕੂਲ ਹੈ ਕਿ ਜਿਹੜੀ ਐਕਸਪਲੋਇਟੇਸ਼ਨ ਹੈ ਜਿਹਦੇ 'ਚ ਕਿ ਕੋਈ ਕਿਸੇ ਦੇ ਹੱਕ ਖੋਹਦਾ ਹੈ ਇਹ ਐਕਸੈਪਟੇਬਲ ਨਹੀਂ ਹੈ। ਸਮਾਜ ਦੇ ਵਿੱਚ ਉਦੋਂ ਤੱਕ ਇੱਕ ਸਹਿਜ ਨਹੀਂ ਆ ਸਕਦਾ ਜਦੋਂ ਤੱਕ ਹਰ ਕਿਰਤੀ ਨੂੰ ਉਸ ਦਾ ਬਣਦਾ ਹੱਕ ਨਾ ਮਿਲੇ। ਔਰ ਇਸ ਸਾਰੇ ਨੂੰ ਉਹਨੇ ਬੜੇ ਚੰਗੇ ਢੰਗ ਦੇ ਨਾਲ ਜਿਹੜਾ ਹੈ ਕਿ ਭਾਈ ਜਦੋਂ ਕੋਈ ਸਰਕਾਰ ਕੰਨਾਂ ਤੋਂ ਬਹਿਰੀ, ਜ਼ਬਾਨ ਤੋਂ ਗੂੰਗੀ, ਅੱਖਾਂ ਤੋਂ ਅੰਨੀ ਹੋਏ ਤੇ ਫਿਰ ਉਸ ਨੂੰ ਸੁਣਾਉਣ ਦੇ ਲਈ ਧਮਾਕੇ ਕਰਨੇ ਪੈਂਦੇ ਨੇ। ਹੁਣ ਇਹ ਜਿਹੜਾ ਜਦੋਂ ਅਸੀਂ ਅਜੋਕੇ ਕੰਟੈਕਸਟ ਦੇ ਵਿੱਚ ਖਾਲਿਸਤਾਨ ਦੇ ਸੰਘਰਸ਼ 'ਚ ਆਪਣੇ ਜਿੰਦੇ ਸੁੱਖਿਆਂ ਜਾਂ ਹਵਾਰਿਆਂ ਰਾਜੋਆਣਿਆਂ ਦੀ ਗੱਲ ਕਰਦੇ ਤੇ ਫਿਰ ਇਹੀ ਵਿਚਾਰਧਾਰਾ, ਔਰ ਇਹ ਗੱਲ ਜਿੰਦਾ ਸੁੱਖਾ ਨੇ ਕੁਲਦੀਪ ਨਈਅਰ ਨੂੰ ਜਿਹਨੇ ਭਗਤ ਸਿੰਘ ਦੇ ਉੱਤੇ ਕਿਤਾਬ ਵੀ ਲਿਖੀ ਸੀ ਉਹਨੂੰ ਚੈਲੰਜ ਕੀਤਾ ਸੀ ਕਿ ਉਹਨਾਂ ਨੂੰ ਤਾਂ ਤੂੰ ਸ਼ਹੀਦ ਕਹਿੰਦਾ ਪਰ ਸਾਨੂੰ ਤੂੰ ਦਹਿਸ਼ਤਗਰਦ ਕਹਿੰਦਾ, ਤੂੰ ਦੱਸ ਕਿਹੜਾ ਵੱਖਰਾ ਕ੍ਰਾਈਟੇਰੀਆ। ਔਰ ਮੈਂ ਅਕਸਰ ਇਹ ਸਟੇਟਮੈਂਟ ਦਿੰਨੇ
ਕਿ ਜੇ ਜਿੰਦੇ ਸੁੱਖੇ 1920 ਚ ਹੁੰਦੇ ਤੇ ਉਹਨਾਂ ਨੇ ਭਗਤ ਸਿੰਘ ਦੇ ਸਾਥੀ ਹੋਣਾ ਸੀ, ਜੀ ਤੇ ਜੇ ਭਗਤ ਸਿੰਘ 1980 ਚ ਹੁੰਦਾ ਤਾਂ ਉਹਨੇ ਜਿੰਦੇ ਸੁੱਖੇ ਦਾ ਸਾਥੀ ਹੋਣਾ ਸੀ। ਸੋ ਜ਼ਾਹਰ ਹੈ ਕਿ ਜਿਹੜੀ ਸਿੱਖੀ ਇੰਪਲਸ ਹੈ ਉਹ ਮੂਲ ਤੌਰ ਦੇ ਉੱਤੇ ਜਿਹੜੀ ਹੈ ਉਹ ਜ਼ੁਲਮ ਦੇ ਖਿਲਾਫ ਲੜਨ ਦੀ ਗੱਲ ਹੈ, ਇਨਸਾਫ ਦੀ ਗੱਲ ਹੈ। ਪਰ ਇੱਥੇ ਇੱਕ ਰੋਲ ਜਿਹੜਾ ਜਦੋਂ ਅੱਜ ਇਹ ਇੱਕ ਪੂਰਾ ਭਗਤ ਸਿੰਘ ਦੀ ਲੈਗੇਸੀ ਨੂੰ ਲੈ ਕੇ ਆਰੀਆ ਸਮਾਜੀਆਂ ਦੀ ਗੱਲ ਅਸੀਂ ਕੀਤੀ ਹੈ ਕਿ ਉਹਨਾਂ ਦਾ ਦਾਅਵਾ ਹੈ, ਜਿਹੜਾ ਕਾਮਰੇਡਾਂ ਦਾ ਦਾਅਵਾ ਹੈ, ਔਰ ਹੁਣ ਜਿਸ ਤਰੀਕੇ ਦੇ ਨਾਲ ਕਾਂਗਰਸ ਨੇ ਵੀ ਪਿਛਲੇ ਪੀਰੀਅਡ 'ਚ ਦਾਅਵਾ ਜਤਾਇਆ, ਹੁਣ ਗਾਂਧੀ ਦਾ ਰੋਲ ਕੀ ਰਿਹਾ ਇਸ ਸਾਰੇ ਪੀਰੀਅਡ 'ਚ ਜੀ ਕਿ ਜੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਸਟੇਜ ਤੇ ਭਗਤ ਸਿੰਘ ਭਾਰਤ ਭਰ ਦੇ ਵਿੱਚ ਉਸ ਨੂੰ ਸ਼ੋਹਰਤ ਮਿਲੀ ਜਦੋਂ ਜੇਲ੍ਹ ਦੇ ਵਿੱਚ ਸੀ, ਉਹਨੇ ਲੰਬਾ ਵਰਤ ਵੀ ਰੱਖਿਆ, ਜੇਲ੍ਹ ਦੇ ਸਿਸਟਮ ਨੂੰ ਵੀ ਚੈਲੰਜ ਕੀਤਾ, ਅਦਾਲਤ 'ਚ ਤਾਂ ਮੈਂ ਦੱਸਿਆ ਹੀ ਹੈ ਕਿ ਚੈਲੰਜ ਕੀਤਾ, ਤੇ ਭਗਤ ਸਿੰਘ ਦੀਆਂ ਘੋੜੀਆਂ ਵੀ ਗਾਈਆਂ ਗਈਆਂ ਚਾਰ ਚਫੇਰੇ ਇਸ ਤਰੀਕੇ ਦੇ ਨਾਲ ਕਿ ਜਿਵੇਂ ਉਹ ਸਾਰੇ ਦੇਸ਼ ਦਾ ਨਾਇਕ ਔਰ ਹੀਰੋ ਸੀ। ਔਰ ਇਹ ਉਹ ਪੀਰੀਅਡ ਸੀ ਕਿ ਗਾਂਧੀ ਜਿਸ ਨੂੰ ਕਿ ਜ਼ਾਹਰ ਹੈ ਬ੍ਰਿਟਿਸ਼ ਬਸਤੀਵਾਦੀ ਜਿਵੇਂ ਜਸਟਿਸ ਮਾਰਕੰਡੇ ਕਾਟਜੂ ਨੇ ਕਿਹਾ, ਔਰ ਹੁਣ ਅਸੀਂ ਜ਼ਿਕਰ ਕਰਾਂਗੇ ਕਿ ਈਵਨ 8ਵਾਂ ਫਿਲਮ ਫੇਅਰ ਜਿਹੜਾ ਕਿ ਗੋਰਖਪੁਰ ਦੇ ਵਿੱਚ ਹੋਇਆ, ਉਸ ਦੇ ਵਿੱਚ ਖਾਸ ਤੌਰ ਤੇ ਅਰੁਣ ਧਾਤੀ ਰਾਏ ਨੇ ਵੀ ਗਾਂਧੀ ਬਾਰੇ ਇਸ ਕਿਸਮ ਦੀਆਂ ਟਿੱਪਣੀਆਂ ਕੀਤੀਆਂ ਨੇ ਕਿ ਉਹ ਤਾਂ ਬ੍ਰਿਟਿਸ਼ ਏਜੰਟ ਸੀ ਜਿਹਨੂੰ ਗਰੂਮ ਕਰਕੇ ਉਹਨਾਂ ਨੇ ਲਿਆਂਦਾ, ਉਹਨਾਂ ਨੂੰ ਸੂਟ ਕਰਦਾ ਸੀ। ਲੇਕਿਨ ਗਾਂਧੀ ਨੂੰ ਕਦੇ ਵੀ ਇਹ ਗਵਾਰਾ ਨਹੀਂ ਸੀ ਕਿ ਭਗਤ ਸਿੰਘ ਜਾਂ ਉਹ ਵਿਚਾਰਧਾਰਾ ਜਿਹੜੀ ਕਿ ਗੁਰੂ ਕਲਗੀਧਰ ਪਾਤਸ਼ਾਹ ਦੀ ਹਥਿਆਰਬੰਦ ਤਬਦੀਲੀ ਦੇ ਨਾਲ ਜੁੜੀ ਹੋਈ ਵਿਚਾਰਧਾਰਾ ਹੈ ਉਹਨੂੰ ਰੈਕਗਨੀਸ਼ਨ ਮਿਲੇ। ਔਰ ਠੀਕ ਪਹਿਲਾਂ ਭਗਤ ਸਿੰਘ ਨੂੰ ਫਾਂਸੀ ਦੇਣ ਤੋਂ ਕੁਝ ਸਮਾਂ ਪਹਿਲਾਂ ਲਾਰਡ ਇਰਵਿਨ ਜਿਹੜਾ ਕਿ ਵਾਇਸ ਰਾਏ ਸੀ, ਗਾਂਧੀ ਔਰ ਇਰਵਿਨ ਦੀ ਮੀਟਿੰਗ ਹੋਈ, ਔਰ ਉਹ ਪੀਰੀਅਡ ਸੀ ਕਿ ਈਵਨ ਬ੍ਰਿਟਿਸ਼ਰ ਫਾਈਲਾਂ ਦੇ ਵਿੱਚ ਇਹ ਹੈ ਕਿ ਉਹ ਜਸਟ ਚਾਹੁੰਦੇ ਸੀ ਕਿ ਗਾਂਧੀ ਕਹੇ ਕਿ ਵੀ ਇਹਨੂੰ ਸਜ਼ਾ ਨੂੰ ਘਟਾ ਦਿਓ ਤੇ ਉਹ ਫਾਂਸੀ ਨੂੰ ਖਤਮ ਕਰਨਾ ਚਾਹੁੰਦੇ ਸੀ। ਲੇਕਿਨ ਗਾਂਧੀ ਨੇ ਆਪਣੀ ਜ਼ਬਾਨ ਤੋਂ ਇੱਕ ਸ਼ਬਦ ਵੀ ਨਹੀਂ ਕਿਹਾ ਕਿਉਂਕਿ ਗਾਂਧੀ ਚਾਹੁੰਦਾ ਸੀ ਕਿ ਵੀ ਇਹ ਜਿਹੜਾ ਇਸ ਨੂੰ ਫਾਂਸੀ ਦਿੱਤੀ ਜਾਏ। ਔਰ ਇਹ ਐਟੀਟਿਊਡ ਗਾਂਧੀ ਦਾ ਜਦੋਂ ਸ਼ਹੀਦ ਊਧਮ ਸਿੰਘ ਨੇ ਮਾਈਕਲ ਅਡਵਾਇਰ ਨੂੰ ਮਾਰਿਆ 21 ਸਾਲ ਬਾਅਦ ਇੰਗਲੈਂਡ 'ਚ ਜਾ ਕੇ, ਤਾਂ ਉਹਦੇ 'ਚ ਉਹਨੇ ਕਿਹਾ ਸੀ ਕਿ ਇਟਸ ਐਨ ਐਕਟ ਆਫ ਏ ਮੈਡ ਮੈਨ। ਹੁਣ ਇਹੀ ਵਿਚਾਰਧਾਰਾ ਕਿਉਂਕਿ ਇਹ ਸੂਟ ਕਰਦਾ ਸੀ ਉਹਨਾਂ ਨੂੰ, ਔਰ ਅੱਜ ਜਿਸ ਤਰੀਕੇ ਦੇ ਨਾਲ ਕਾਂਗਰਸ ਜਿਹੜੀ ਹੈ ਉਹ ਮੁਦਈ ਬਣੀ ਭਗਤ ਸਿੰਘ ਦੀ, ਔਰ ਅਕਾਲੀ ਜਿਨ੍ਹਾਂ ਨੂੰ ਅੱਜ ਜੇ ਇਹਨਾਂ ਬਾਰੇ ਕੀ ਸ਼ਬਦ ਕਿਹਾ ਜਾਏ ਕਿਸ ਕਦਰ ਇਹ ਅਣਖਹੀਣ ਹੋ ਚੁੱਕੇ ਨੇ, ਕਿਵੇਂ ਦਿੱਲੀ ਫਤਿਹ ਦਿਵਸ ਦੇ ਨਾਂ ਥੱਲੇ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਸਿੱਖ ਰਹਿਤ ਮਰਿਆਦਾ ਦੀਆਂ ਧੱਜੀਆਂ ਉਡਾਈਆਂ, ਕਿਵੇਂ ਦਿੱਲੀ ਕਮੇਟੀ ਦਾ ਮਨਜਿੰਦਰ ਸਿੰਘ ਸਿਰਸਾ ਜਦੋਂ ਕਿ ਨਾਮਧਾਰੀਆਂ ਦਾ ਜਿਹੜਾ ਗੁਰੂ ਬਣਿਆ ਹੋਇਆ ਜਾਲੀ ਉਹ ਆਂਦਾ ਹੈ ਤੇ ਉਹਨੂੰ ਜਿੱਥੇ ਜਥੇਦਾਰ ਬੈਠੇ ਹੋਏ ਨੇ ਸਟੇਜ ਦੇ ਉੱਤੇ, ਅਕਾਲ ਤਖਤ ਸਾਹਿਬ ਦੇ ਵੀ ਦੂਸਰੇ ਵੀ ਹੈਡ ਗ੍ਰੰਥੀ ਬੈਠੇ ਨੇ, ਔਰ ਉਹ ਉਹਨੂੰ ਸਤਿਗੁਰੂ ਕਹਿ ਕੇ ਸੰਬੋਧਨ ਕਰ ਰਹੇ, ਔਰ ਇਸ ਕਿਸਮ ਦੀ, ਔਰ ਚਲੋ ਉਹਨਾਂ ਨੇ ਚੰਗੀ ਅਣਖ ਦਿਖਾਈ ਹੈਡ ਗ੍ਰੰਥੀ ਜਿਹੜੇ ਖਾਸ ਤੌਰ ਤੇ ਹੁਣ ਅਕਾਲ ਤਖਤ ਦੇ ਹੈਡ ਗ੍ਰੰਥੀ ਨੇ, ਦਮਦਮਾ ਸਾਹਿਬ ਦੇ ਜਥੇਦਾਰ ਬਣੇ, ਉਹ ਉੱਠ ਕੇ ਚਲੇ ਗਏ, ਫਿਰ ਬਾਕੀ ਜਥੇਦਾਰਾਂ ਦੀ ਵੀ ਮਜਬੂਰੀ ਬਣ ਗਈ, ਪਿੱਛੇ ਪਿੱਛੇ ਉੱਠ ਕੇ ਗਏ, ਭਾਵੇਂ ਸ਼ਾਮ ਨੂੰ ਰੋਟੀ ਖਾਣ ਉਹਦੇ ਮਨਜਿੰਦਰ ਸਰਸੇ ਦੇ ਘਰ ਹੀ ਪਹੁੰਚੇ। ਲੇਕਿਨ ਇਹ ਸਾਬਤ ਕਰਦਾ ਹੈ ਕਿ ਇੱਕ ਪਾਸੇ ਇਹਨਾਂ ਨੇ ਕਿਵੇਂ ਸਿੱਖੀ ਔਰ ਬੇਸਿਕ ਵਿਸ਼ਵਾਸਾਂ ਨੂੰ ਹੀ ਜਿਹੜਾ ਉਸ ਤੋਂ ਇਹਨਾਂ ਨੇ ਪਿੱਠ ਕੀਤੀ ਹੋਈ ਹੈ, ਔਰ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਇਸ 23 ਮਾਰਚ ਨਾਲ ਜੋੜ ਕੇ ਨਰਿੰਦਰ ਮੋਦੀ ਦਾ ਦੌਰਾ, ਜਿਸ 'ਚ ਉਹਦਾ ਹੁਸੈਨੀ ਵਾਲਾ ਜਾਣਾ, ਜਲਿਆਂਵਾਲੇ ਬਾਗ ਜਾਣਾ, ਦਰਬਾਰ ਸਾਹਿਬ ਆਣਾ, ਦੁਰਗਿਆਣਾ ਮੰਦਿਰ ਜਾਣਾ, ਔਰ ਜਿਸ ਕਿਸਮ ਦੀ ਡਰਾਮੇਬਾਜ਼ੀ ਇਹ ਸਾਹਮਣੇ ਆਈ, ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਵੀ ਹੁਣ ਉਹ ਕਹਿ ਰਿਹਾ ਮੋਦੀ ਪੰਜਾਬ 'ਚ ਆ ਕੇ ਕਿ ਜੀ ਮੈਂ ਤਾਂ ਇਹ ਸਿਆਸਤ ਹੀ ਜਿਹੜੀ ਹੈ ਬਾਦਲ ਦੀ ਉਂਗਲ ਫੜ ਕੇ ਸਿੱਖੀ ਹੈ ਜੀ। ਲੇਕਿਨ ਇਹ ਸਾਰੇ ਦੌਰੇ 'ਚ ਨਾ ਪੰਜਾਬ ਨੂੰ ਕੁਝ ਦਿੱਤਾ ਉਹਨਾਂ ਨੇ, ਔਰ ਬੇਗੈਰਤੀ ਦਾ ਆਲਮ ਇਹ ਹੈ ਕਿ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਇਹ ਉਹੀ ਹੈਡ ਗ੍ਰੰਥੀ ਨੇ ਜਿਹੜੇ ਸੰਤ ਸਮਾਜ ਦੇ ਮੁਖੀ ਨਾਲ ਔਰ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੂੰ ਨਾਲ ਲੈ ਕੇ ਰਾਜਨਾਥ ਦੀ ਅਦਾਲਤ 'ਚ ਉਹਨੂੰ ਮਿਲਣ ਚਲੇ ਗਏ ਸੀ ਮੈਮੋਰੈਂਡਮ ਮੰਗ ਪੱਤਰ ਦੇਣ ਦੇ ਲਈ ਜੀ, ਔਰ ਉਸ ਨੂੰ ਮੋਦੀ ਨੂੰ ਹਰਮੰਦਰ ਸਾਹਿਬ ਦੇ ਅੰਦਰ ਹੈਡ ਗ੍ਰੰਥੀ ਦਰਬਾਰ ਸਾਹਿਬ ਜਿਹੜਾ ਹੈ ਉਹ ਖਲੋ ਕੇ ਸਿਰੋਪਾਓ ਦੇ ਰਹੇ ਹੁਣ। ਔਰ ਤੇ ਮੈਂ ਟਵਿੱਟਰ ਤੇ ਕਿਸੇ ਦਾ ਦੇਖ ਰਿਹਾ ਸੀ ਕਿ ਉੱਤੇ ਫੋਟੋ ਲੱਗੀ ਹੋਈ, ਔਰ ਦਰਸ਼ਕ ਦੇਖ ਸਕਦੇ ਨੇ ਸਾਡੀ ਟੈਕਨੀਕਲ ਟੀਮ ਨੇ ਬੜੀ ਮਿਹਨਤ ਦੇ ਨਾਲ ਮੋਦੀ ਦੀ ਵਿਜ਼ਿਟ ਨਾਲ ਜੁੜੀਆਂ ਜਿਹੜੀਆਂ ਪੰਜਾਬ ਦੀ ਸਾਰੀਆਂ ਪਿਕਚਰਸ ਕੱਢੀਆਂ ਨੇ। ਸੋ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਨਾਲ ਦੀ ਨਾਲ ਸਕਰੀਨ ਤੇ
ਉਹ ਇਹਨਾਂ ਨੂੰ ਦੇਖ ਸਕਦੇ ਨੇ ਜੀ ਕਿ ਵੀ ਉਹ ਟਵਿੱਟਰ ਤੇ ਕਿਸੇ ਨੇ ਲਿਖਿਆ ਕਿ ਮੋਦੀ ਦੇ ਗਲ 'ਚ ਸਿਰੋਂ ਪਾਓ, ਸ਼ਰਮ ਕਰੋ, ਸ਼ਰਮ ਕਰੋ। ਹੁਣ ਇੱਕ ਪਾਸੇ ਇਹ ਉਹੀ ਮੋਦੀ ਹੈ, ਅਜੇ ਕੁਝ ਸਮਾਂ ਪਹਿਲਾਂ ਹੀ ਪੰਜਾਬ ਦੇ ਗੁਜਰਾਤ 'ਚ ਗਏ ਕਿਸਾਨ ਜਿਨ੍ਹਾਂ ਨੂੰ ਕਿਵੇਂ ਉੱਥੋਂ ਉਜਾੜ ਕੇ ਭੇਜਿਆ ਗਿਆ ਜੀ ਔਰ ਕਿਵੇਂ ਉਹਨਾਂ ਦੇ ਉੱਤੇ ਹਮਲੇ ਹੋ ਰਹੇ ਨੇ। 50,000 ਤੋਂ ਜ਼ਿਆਦਾ ਸਿੱਖ ਕਿਸਾਨ, ਉਹਨਾਂ ਨੂੰ ਆਪਣੀਆਂ ਜ਼ਮੀਨਾਂ ਤੋਂ ਬੇਦਖਲ ਕੀਤਾ ਜਾ ਰਿਹਾ। ਇਹੀ ਮੋਦੀ ਹੈ ਜਿਹਨੇ ਚੀਫ ਮਿਨਿਸਟਰ ਬਣਦੇ ਆ ਗੁਜਰਾਤ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਛੁੱਟੀ ਕੈਂਸਲ ਕਰ ਦਿੱਤੀ ਸੀ। ਔਰ ਜਿਸ ਤਰੀਕੇ ਦੇ ਨਾਲ ਇਸ ਸਾਰੇ ਪੀਰੀਅਡ ਦੇ ਵਿੱਚ ਉਸ ਨੇ ਟਰੀਟ ਕੀਤਾ ਹੈ ਸਾਰੇ ਪਾਰਟ ਨੂੰ, ਕਿਉਂਕਿ ਉਹਦੀ ਵਿਚਾਰਧਾਰਾ ਹੀ ਉਹ ਹੈ। ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਜਦੋਂ ਇਹ ਦਰਬਾਰ ਸਾਹਿਬ ਵਰਗੇ ਉਸ ਪਵਿੱਤਰ ਮੁਕਾਮ ਤੇ ਜਿੱਥੇ ਕਦੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ ਸੁੱਖਾ ਸਿੰਘ ਮਹਤਾਬ ਸਿੰਘ ਨੇ, ਉਹ ਤਾਂ ਇੱਕ ਚੌਧਰੀ ਸੀ, ਉਸ ਮੁਗਲਿਆ ਰਾਜ ਦੇ ਜ਼ੁਲਮੀ ਰਾਜ ਦੀ ਉਹ ਨੁਮਾਇੰਦਗੀ ਕਰਦਾ ਸੀ। ਪਰ ਜਦੋਂ ਕੋਈ ਹੱਥ ਨੂੰ ਸਿਰੋਪਾਓ ਦੇਣ ਦੇ ਲਈ ਉੱਠੇ ਹੋਣਗੇ ਤੇ ਉਹਨਾਂ ਨੂੰ ਮੋਦੀ ਦੇ ਹੱਥਾਂ ਚੋਂ ਉਹਨਾਂ ਹਜ਼ਾਰਾਂ ਮੁਸਲਮਾਨਾਂ ਦਾ ਖੂਨ ਚੋਂਦਾ ਨਜ਼ਰ ਨਹੀਂ ਆਇਆ ਜਿਹੜੇ 2002 ਚ ਇਹਨੇ ਨਸਲਕੁਸ਼ੀ ਕਰਕੇ ਮਾਰੇ। ਉਹਨਾਂ ਨੂੰ ਇਸ ਕਾਤਲ ਚੋਂ ਉਹਨਾਂ ਹਜ਼ਾਰਾਂ ਸਿੱਖ ਕਿਸਾਨਾਂ ਦਾ ਦਰਦ ਨਜ਼ਰ ਨਹੀਂ ਆਇਆ ਜਿਨ੍ਹਾਂ ਨੇ ਅੱਧੀ ਸਦੀ ਖੂਨ ਪਸੀਨਾ ਜਿਹੜਾ ਆਪਣਾ ਬਹਾਇਆ ਔਰ ਉਹਨਾਂ ਨੂੰ ਬੇਦਖਲ ਕੀਤਾ ਜਾ ਰਿਹਾ। ਔਰ ਜਿਸ ਤਰੀਕੇ ਦੀਆਂ ਨੀਤੀਆਂ ਅੱਜ ਕਿਵੇਂ ਚਰਚਾਂ ਤੇ ਹਮਲੇ ਹੋ ਰਹੇ ਨੇ, ਇੱਕ ਪਾਸੇ ਉਹੀ ਰਾਜਨਾਥ ਸਿੰਘ ਹੁਸੈਨੀ ਵਾਲਾ ਖਲੋ ਕੇ ਕਹਿ ਰਿਹਾ ਹੈ ਜੇ ਅਸੀਂ ਘੱਟ ਗਿਣਤੀਆਂ ਬਿਲਕੁਲ ਇੱਥੇ ਸੁਰੱਖਿਅਤ ਨੇ, ਔਰ ਰੋਜ਼ਾਨਾ ਖਬਰਾਂ ਕਦੇ ਕਿਸੇ ਚਰਚ ਤੇ ਹਮਲਾ, ਔਰ ਇੱਕ ਫੁਟੇਜ ਸਾਹਮਣੇ ਆਈ ਹੈ ਕਿਵੇਂ ਮਹਾਰਾਸ਼ਟਰ ਦੇ ਵਿੱਚ ਜਿੱਥੇ ਇਹਨਾਂ ਦੀ ਹੁਣ ਸਰਕਾਰ ਬਣੀ ਹੈ ਉੱਥੇ ਕਿੰਨਵਾਂ ਹਮਲਾ ਹੈ ਚਰਚ ਦੇ ਉੱਤੇ, ਔਰ ਬੰਗਾਲ 'ਚ ਹੋਇਆ, ਹਰਿਆਣੇ ਦੇ ਵਿੱਚ ਹੋਇਆ। ਹੁਣ ਹਰਿਆਣੇ 'ਚ ਜਿੱਥੇ ਉਹਨਾਂ ਨੇ ਮਦਰ ਮੇਰੀ ਦੀ ਮੂਰਤੀ ਬਾਹਰ ਸੁੱਟ ਕੇ ਹਨੂਮਾਨ ਦੀ ਮੂਰਤੀ ਰੱਖੀ ਜਾਂ ਰਾਮ ਦਾ ਝੰਡਾ ਲਹਿਰਾਇਆ ਵਿਸ਼ਵ ਹਿੰਦੂ ਪਰਿਸ਼ਦ ਦਾ, ਉੱਥੇ ਵੀ ਉਹ ਘਿਰਾਓ ਕਰ ਰਹੇ ਨੇ ਹਿੰਦੂ ਮਹਾਸਭਾ ਵਾਲੇ ਜਾ ਕੇ ਜੀ ਇਹਨਾਂ ਦੇ ਖਿਲਾਫ ਜਿਹੜੀ FIR ਹੈ ਉਹ ਕੈਂਸਲ ਕਰੋ ਜੀ। ਔਰ ਇੱਥੇ ਬਾਦਲ ਕਸੀਦੇ ਪੜ੍ਹ ਰਹੇ। ਬਾਦਲ ਦੀ ਜੇ ਤੁਸੀਂ ਜਿਹੜੀ ਉਹਨੇ ਹੁਸੈਨੀ ਵਾਲਾ 'ਚ ਤਕਰੀਰ ਕੀਤੀ ਦੇਖੋ ਤੇ ਲੱਗਦਾ ਹੈ ਵੀ ਪੰਜਾਬ ਦੇ ਲੋਕਾਂ ਦੀ ਵਾਕਈ ਗੈਰਤ ਮਰ ਗਈ ਹੈ। ਹਾਲਾਂਕਿ ਇੱਕ ਜ਼ਮਾਨਾ ਸੀ ਲਾਜਪਤ ਰਾਏ ਨਾ 3 'ਚ ਨਾ 13 'ਚ ਕੋਈ ਉਹ ਲਾਠੀਆਂ ਨਾਲ ਨਹੀਂ ਸੀ ਮਰਿਆ। ਤੇ ਇੱਕ ਬੰਗਾਲ ਦੀ ਆਈ ਜਨਾਨੀ ਦੁਰਗਾ ਨਾਂ ਸੀ ਉਹਦਾ ਬੀਬੀ ਦਾ, ਉਹਨੇ ਕਿਹਾ ਜੀ ਕਿ ਪੰਜਾਬ ਦੀ ਜਵਾਨੀ ਇੰਨੀ ਨਪੁੰਸਕ ਹੋ ਗਈ ਹੈ ਕਿ ਉਹ ਬਦਲਾ ਨਹੀਂ ਲੈ ਸਕਦੀ ਲਾਜਪਤ ਰਾਏ ਦਾ। ਉਹ ਕਹਾਣੀ ਵੀ ਝੂਠੀ ਸੀ। ਤੇ ਭਗਤ ਸਿੰਘ ਵਰਗੇ ਜਿਹੜੇ ਐਮੋਸ਼ਨਲ ਸਿੱਖ ਸੀ ਉਹ ਉੱਠ ਕੇ ਤੁਰ ਪਏ ਕਿ ਜੀ ਇਹ ਤਾਂ ਸਾਡੀ ਜਵਾਨੀ ਨੂੰ ਨਪੁੰਸਕ ਕਹਿ ਦਿੱਤਾ, ਅਸੀਂ ਇਹਦਾ ਬਦਲਾ ਲੈਣਾ ਜੀ। ਤੇ ਅੱਜ ਜਦੋਂ ਇਸ ਕਿਸਮ ਦੀਆਂ ਕਰਤੂਤਾਂ ਇਹ ਬਾਦਲ ਕੇ, ਇਹ ਮੋਦੀ, ਇਹ ਰਾਜਨਾਥ ਪੰਜਾਬ ਦੀ ਧਰਤੀ ਤੇ ਖਲੋ ਕੇ ਸ਼ਰੇਆਮ ਝੂਠ ਦਾ ਸਹਾਰਾ ਲੈ, ਔਰ ਦਰਬਾਰ ਸਾਹਿਬ ਜਾਣ ਵਾਲੀਆਂ ਸੰਗਤਾਂ ਦੇ ਨਾਲ 4 ਦਿਨ ਤੋਂ ਕੀ ਵਿਹਾਰ ਹੁੰਦਾ ਰਿਹਾ ਸਾਰੇ ਇਲਾਕੇ 2 ਮੀਲ ਦੇ ਏਰੀਏ 'ਚ। ਔਰ ਮੈਂ ਕਿਸੇ ਅੱਜ ਦੀ ਅਖਬਾਰ 'ਚ ਦੇਖ ਰਿਹਾ ਸੀ ਕਿ ਇਹ ਘੇਰਾਬੰਦੀ ਠੀਕ ਉਵੇਂ ਹੀ ਸੀ ਦੇ ਮੋਦੀ ਦੇ ਆਉਣ ਤੋਂ ਕਈ ਦਿਨ ਪਹਿਲਾਂ ਜਿਵੇਂ ਜੂਨ 84 'ਚ ਫੌਜ ਨੇ ਕੀਤੀ ਸੀ। ਕਿਸੇ ਨੂੰ ਘਰੋਂ ਨਹੀਂ ਨਿਕਲਣ ਦਿੱਤਾ, ਮੀਲ 2-2 ਮੀਲ ਦੂਰ ਜਿਹੜੀਆਂ ਨੇ ਉਹ ਵਹੀਕਲਸ ਖੜੀਆਂ ਕਰ ਲਈਆਂ। ਔਰ ਜਿਸ ਕਿਸਮ ਦੀ ਅੰਦਰ ਵੀ ਜਿਹੜਾ ਉਹ ਸੰਗਤ ਨੂੰ ਕਈ ਦਿਨ ਪਹਿਲਾਂ ਮੈਟਲ ਡਿਟੈਕਟਰ ਲਾ ਕੇ, ਹੁਣ ਨਾਂ ਦਾ ਉਹ ਤਾਂ ਕੀ ਉੱਥੇ ਫਰਕ ਪੈਂਦਾ। ਲੇਕਿਨ ਜਿਸ ਤਰੀਕੇ ਨਾਲ ਉਸ ਹਰਮੰਦਰ ਸਾਹਿਬ ਨੂੰ ਜਿੱਥੇ ਕਿ ਦੁਨੀਆ ਭਰ ਤੋਂ ਲੋਕ ਜਾਂਦੇ ਨੇ ਔਰ ਉੱਥੇ ਕੋਈ ਉੱਚੇ ਨੀਵੇਂ ਦੀ ਗੱਲ ਨਹੀਂ ਹੈ, ਜੋ ਜਿਹਾ ਸਲੂਕ ਕਰਕੇ ਇਹਨਾਂ ਨੇ ਸੰਗਤ ਨੂੰ ਹਰਾਸ ਕੀਤਾ ਔਰ ਮੌਕੇ ਦੇ ਉੱਤੇ ਜੋ ਜਿਹਾ ਵਰਤਾਰਾ ਇਹਨਾਂ ਦਾ ਅੰਦਰ ਵੀ ਪੂਰੀ ਉਹਦੀ ਚੇਨ ਬਣਾ ਕੇ ਹੀ ਜਿਹੜਾ ਉਹਦੇ 'ਚ ਦਾੜੀਆਂ ਕੱਟੇ ਔਰ ਪਤਤ ਜਿਹੜੇ ਨੇ ਪੰਜਾਬ ਪੁਲਿਸੀਏ ਉਹਨਾਂ ਦੀ ਸੈਂਟਰਲ NSG ਕਮਾਂਡੋ ਔਰ ਦੂਜੇ ਜਿਹੜੇ ਨੇ ਇਸ ਕਿਸਮ ਦੇ ਲੋਕ ਜਿਹੜੇ ਨੇ ਔਰ ਅੰਦਰ ਦਰਬਾਰ ਸਾਹਿਬ ਦੇ ਅੰਦਰ ਹੱਥ ਹਿਲਾ ਰਹੇ ਨੇ, ਵੇਵ ਕਰ ਰਹੇ ਨੇ। ਇਹ ਕੋਈ 에ਅਰਪੋਰਟ ਹੈ ਜੀ। ਲੇਕਿਨ ਮਤਲਬ ਜਦੋਂ ਜਿਹੜੇ ਹਾਫਿਜ਼ ਨੇ ਜਿਨ੍ਹਾਂ ਦੇ ਹੱਥ 'ਚ ਸੇਵਾ ਸੰਭਾਲ ਹੈ ਉਹਨਾਂ ਨੇ ਹੀ ਬੇਅਣਖੀ ਦਿਖਾਈ ਹੋਈ ਹੈ ਬਿਲਕੁਲ। ਔਰ ਉਹ ਤਾਂ ਲੱਗਾ ਹੀ ਹੈ, ਤੁਸੀਂ ਫੋਟੋਆਂ ਦੇਖਦੇ ਹੋ ਨਾਲ ਰਜਿੰਦਰ ਮਹਿਤਾ ਦੂਜੇ ਉਹ ਦਰਬਾਰ ਸਾਹਿਬ ਦੀ ਪ੍ਰਕਰਮਾਂ ਚੱਲਦੇ ਹੱਥ ਹਿਲਾ ਰਹੇ ਨੇ ਜਿਵੇਂ ਉਹ ਵੀ ਜਿਹੜੇ ਨੇ ਮੋਦੀ ਬਣੇ ਹੋਏ ਨੇ। ਸੋ ਇਹ ਜਿਹੜਾ ਸਾਰਾ ਵਰਤਾਰਾ ਹੈ ਮੈਂ ਸਮਝਦਾ। ਔਰ ਉਹਨੇ ਔਰ ਜਿਵੇਂ ਈਵਨ ਟ੍ਰਿਬਿਊਨ ਨੇ ਵੀ ਕਿਹਾ ਵੀ ਕੁਝ ਵੀ ਨਹੀਂ ਦਿੱਤਾ ਹੈ ਉਹਨੇ। ਇੱਕ ਤਾਂ ਹੁੰਦਾ ਨਾ ਜੀ, ਹੁੰਦਾ ਕਿ ਜੀ ਪੰਜਾਬ ਆਏਗਾ, ਵੱਡਾ ਐਲਾਨ ਹੋਏਗਾ। ਫਿਰੋਜ਼ਪੁਰ ਦੇ ਲੋਕਾਂ ਦੇ ਇੱਕ ਪੂਰੀ ਸਟੋਰੀ ਸੀ ਕਿ ਵੀ ਫਿਰੋਜ਼ਪੁਰ 47 ਤੋਂ ਪਹਿਲਾਂ ਇੱਕ ਬੜਾ ਵਸਦਾ ਰਸਤਾ ਸ਼ਹਿਰ ਸੀ, ਬਾਰਡਰ ਤੇ ਆਇਆ। 71 ਤੱਕ ਵੀ ਜਿਹੜਾ ਉਹ ਬਾਰਡਰ ਸੀ ਹੁਸੈਨੀ ਵਾਲਾ, ਉਹਦੇ ਰਾਹੀਂ ਪਾਕਿਸਤਾਨ ਨਾਲ ਟ੍ਰੇਡ ਹੁੰਦਾ ਰਿਹਾ। ਉਹਨਾਂ ਦਾ 71 ਤੱਕ ਕਿ ਵੀ ਉਹਨਾਂ ਦਾ ਸੀ ਵੀ ਉਸ ਤੋਂ ਪਹਿਲਾਂ ਜਿਹੜਾ ਸੀ ਉਹ ਮਾਹੌਲ ਕ੍ਰੀਏਟ ਕਰ ਦਿੱਤਾ ਜਾਏਗਾ। ਜਿਵੇਂ ਕਰਾਚੀ ਔਰ ਬੰਬਈ 'ਚ ਹੈ, ਕਿਹੜਾ ਭਾਰਤ ਪਾਕਿਸਤਾਨ 'ਚ ਜੰਗਾਂ ਹੋਈਆਂ ਨੇ ਤੇ ਕਰਾਚੀ ਔਰ ਬੰਬਈ ਦੇ ਵਿੱਚ ਕਿਉਂ ਨਹੀਂ ਟ੍ਰੇਡ ਖਤਮ ਹੋਇਆ?
ਪਰ ਕਿਉਂਕਿ ਇਹਨਾਂ ਨੇ ਦੋਨੋਂ ਪਾਸੇ ਹੀ ਪਨਿਸ਼ ਕਰਨਾ ਹੈ, ਉਧਰ ਵੀ ਪਾਕਿਸਤਾਨ ਦਾ ਮਤਲਬ ਵੱਡਾ ਪੰਜਾਬ ਹੀ ਹੈ ਔਰ ਇਧਰ ਵੀ ਉਹ ਅਟਾਰੀ ਬਾਰਡਰ ਹੋਏ, ਜਿਹੜਾ ਹੁਸੈਨੀ ਵਾਲਾ ਹੋਏ ਜਾਂ ਅਟਾਰੀ ਵਾਲਾ ਸਾਈਡ ਹੋਏ, ਵਾਹਗਾ ਬਾਰਡਰ ਜਿਹਨੂੰ ਕਹਿੰਦੇ ਨੇ, ਦੋਨੋਂ ਪਾਸੇ ਇਧਰ ਵੀ ਸਿੱਖ ਸਫਰ ਕਰਦੇ ਨੇ, ਉਧਰ ਵੀ ਪੰਜਾਬੀ ਸਫਰ ਕਰਦੇ ਨੇ। ਸੋ ਅਸੀਂ ਸਮਝਦੇ ਹਾਂ ਕਿ ਇਹ ਜਿਹੜਾ ਸਾਰਾ ਪਾਰਟ ਹੈ, ਇੱਕ ਮੇਰਾ ਤਾਂ ਸਿਰ ਜਿਹੜਾ ਜਿਹਨੂੰ ਕਹਿੰਦੇ ਨੇ ਕਿ ਵੀ ਹੈਂਗਡ ਇਨ ਸ਼ੇਮ, ਮੈਂ ਤਾਂ ਸ਼ਰਮ ਮਹਿਸੂਸ ਆ ਜਦੋਂ ਮੈਂ ਖਬਰਾਂ ਵੀ ਪੜ੍ਹ ਰਿਹਾ ਸੀ, ਮੈਨੂੰ ਲੱਗ ਰਿਹਾ ਸੀ ਵੀ ਵਾਕਿਆ ਹੀ ਇਹ ਅੱਜ ਗੈਰਤ ਖਤਮ ਹੋ ਗਈ ਹੈ ਪੰਜਾਬ 'ਚ ਬਿਲਕੁਲ। ਔਰ ਇਸ ਵਾਰ ਮੈਂ ਸਮਝਦਾ ਕੋਈ ਸਿੰਬੋਲਿਕ ਪ੍ਰੋਟੈਸਟ ਵੀ ਹਾਲਾਂ ਆਇਆ ਪੈਣਾ ਕਿ ਜੀ ਟੀਚਰਸ ਨੇ ਸੈਂਕੜਿਆਂ ਟੀਚਰਾਂ ਨੂੰ ਅੰਦਰ ਰੱਖਤਾ, ਬਾਹਰ ਨਹੀਂ ਨਿਕਲਣ ਦਿੱਤਾ, ਪਰ ਐਤਕੀ ਕੋਈ ਨਜ਼ਰ ਨਹੀਂ ਆਇਆ ਪੰਥਕ ਧਿਰਾਂ ਵੱਲੋਂ ਵੀ ਜਾਂ ਕਿਤੇ ਵੀ ਕਿ ਵੀ ਕੋਈ ਪ੍ਰੋਟੈਸਟ ਹੋਇਆ ਹੋਇਆ ਉਹਦੇ ਖਿਲਾਫ, ਭਾਵੇਂ ਕੋਈ ਡਾਂਗਾ ਹੀ ਖਾਂਦੇ, ਕੋਟੀ ਖਾਂਦੇ। ਘੱਟੋ ਘੱਟ ਇੱਕ ਸਟੇਜ ਸੀ ਕਿ ਜਦੋਂ ਮੋਦੀ ਆਇਆ, ਜਿਵੇਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਚੈਲੰਜ ਕੀਤਾ ਸੀ, ਉਹਦੇ ਰੱਥ ਨੂੰ ਰੋਕਿਆ ਸੀ, ਅੰਦਰ ਵੀ ਜਿਹੜਾ ਗ੍ਰੰਥੀ ਸਿੰਘ ਨੇ ਜਿਹੜਾ ਉਹਨੂੰ ਸਿਰਪਾਓ ਨਹੀਂ ਸੀ ਦਿੱਤਾ। ਇਸ ਵਾਰ ਤਾਂ ਉਹਨਾਂ ਨੇ ਯਕੀਨੀ ਬਣਾਇਆ ਹੋਣਾ ਜੀ ਕਿ ਹੈੱਡ ਗ੍ਰੰਥੀ ਆਪ ਦੇਗਾ, ਗ੍ਰੰਥੀ ਤਾਂ ਛੱਡੋ ਦੂਰ ਦੀ ਗੱਲ। ਸੋ ਇਸ ਵਾਰ ਤੋਂ ਇਵੇਂ ਹੀ ਝੂਠ ਬੋਲ ਕੇ ਨਿਕਲ ਗਏ ਨੇ ਬਿਨਾਂ ਕੋਈ ਵੀ ਜਿਹੜਾ ਕੀਤੇ ਆ। ਉਹਨੇ ਬਾਦਲ ਨੇ ਉਹਦੇ ਗੁਣ ਗਾਏ ਮੋਦੀ ਦੇ ਕੇ ਜੀ ਜਦੋਂ ਦਾ ਮੋਦੀ ਇਹ ਤਾਂ ਬੈਸਟ ਪ੍ਰਾਈਮ ਮਿਨਿਸਟਰ ਪਿਛਲੇ 68 ਸਾਲ ਦਾ, ਔਰ ਪੰਜਾਬ ਨੂੰ ਜੋ ਮੰਗਿਆ ਪੰਜਾਬ ਨੂੰ ਮਿਲ ਰਿਹਾ ਔਰ ਕੋਈ ਨਹੀਂ। ਔਰ ਉਹ ਉਹਦੇ ਗੁਣ ਗਾ ਰਿਹਾ ਕਿ ਜੀ ਮੈਂ ਕਈ ਦਹਾਕੇ ਪੰਜਾਬ 'ਚ ਗੁਜ਼ਾਰੇ, ਮੈਂ ਤਾਂ ਸਿਆਸਤ ਹੀ ਜਿਹੜੀ ਹੈ ਉਹ ਬਾਦਲ ਦੀ ਉਂਗਲ ਫੜ ਕੇ ਸਿੱਖੀ। ਸੋ ਜਿੱਥੇ ਇਸ ਔਰ ਲੋਕਾਂ ਤੇ ਕੋਈ ਅਸਰ ਨਹੀਂ ਹੈ, ਕੋਈ ਨਜ਼ਰ ਨਹੀਂ ਆ ਰਿਹਾ ਕਿ ਕੋਈ ਇਸ ਦੇ ਉੱਤੇ। ਔਰ ਅੱਜ ਇੱਕ ਸੀਨੀਅਰ ਪੱਤਰਕਾਰ ਉਹਨਾਂ ਨਾਲ ਮੇਰੀ ਗੱਲ ਹੋ ਰਹੀ ਸੀ, ਮੈਂ ਕਿਹਾ ਜੀ ਕੀ ਗੱਲ ਹੈ ਜੀ, ਕੌਮ ਸੌਂ ਗਈ, ਬੇਗੈਰਤ ਹੋ ਗਈ, ਜ਼ਮੀਰ ਮਰ ਗਈ, ਗੱਲ ਮੁੱਕ ਗਈ, ਕੀ ਹੈ? ਉਹ ਕਹਿੰਦੇ ਜੀ ਬਸ ਇਹਦੇ 'ਚ ਜੋ ਵੀ ਤੁਸੀਂ ਸਮਝ ਲਓ, ਪਰ ਇੱਥੇ ਜਿਹੜਾ ਉਹ ਬਿਲਕੁਲ ਟੋਟਲੀ ਜਿਹੜਾ ਉਹ ਡੀਸੈਂਸਿਟਾਈਜ਼ ਹੋਇਆ ਹੋਇਆ। ਸੋ ਮੈਂ ਸਮਝਦਾ ਕਿ ਵੀ ਇਹਨਾਂ ਨੇ ਵੀ ਜਿਸ ਤਰੀਕੇ ਨਾਲ ਇਹ ਸਾਰੇ ਨੂੰ ਡੀਲ ਕੀਤਾ, ਔਰ ਮੈਂ ਕਾਫੀ ਮੇਰੇ ਖਿਆਲ ਵਕਤ ਲੈ ਲਿਆ ਜੀ ਜੀ, ਤੇ ਨਹੀਂ ਤਾਂ ਮੈਂ ਇਹਦਾ ਬੀਬੀ ਅਰੁਣ ਧਾਤੀ ਰॉय ਨੇ ਜੋ ਗਾਂਧੀ ਬਾਰੇ ਕਿਹਾ ਉਹ ਫਿਰ ਜ਼ਿਕਰ ਕਰ ਲਾਂਗੇ। ਮੈਂ ਦੇਖ ਰਿਹਾ ਕਿ ਵੀ ਬਾਕੀ ਟੌਪਿਕ ਫਿਰ ਡਿਸਕਸ ਨਹੀਂ ਹੋਣੇ ਜੀ ਡਾਕਟਰ। ਸੋ ਅਸੀਂ ਇਸ ਦਿਨ ਦੇ ਮੌਕੇ ਤੇ ਸਾਡੇ ਲਈ ਜਿਹੜਾ ਵੀ ਇੱਕ ਇਸ ਚਾਰੇ ਗੱਭਰੂ ਸਨ, ਭਾਵੇਂ ਕੋਈ ਕਿਸੇ ਰਸਤੇ ਰਾਹੀਂ ਆਇਆ, ਕਿਸੇ ਰਸਤੇ ਰਾਹੀਂ ਆਇਆ, ਰਾਜਗੁਰੂ ਵੀ, ਸੁਖਦੇਵ ਵੀ, ਭਗਤ ਸਿੰਘ ਵੀ, ਔਰ ਜਿਹੜਾ ਇਹਨਾਂ ਦਾ ਸੁਪਨਾ ਸੀ, ਜੋ ਵੀ ਇਹਨਾਂ ਨੇ ਉਸ ਵੇਲੇ ਦੇਖਿਆ, ਉਹ ਸੱਚਮੁੱਚ ਹੀ ਜੇ ਉਹ ਸੁਪਨਾ ਸਾਕਾਰ ਹੁੰਦਾ ਤੇ ਗੱਲ ਹੋਰ ਹੁੰਦੀ। ਪਰ ਇਸ ਭਾਰਤ ਦੇ ਵਿੱਚ ਇਕੱਲੇ ਜਿੰਦੇ ਸੁੱਖੇ ਹੀ ਨਹੀਂ ਜਾਂ ਕੋਈ ਹੋਰ ਬੇਗੁਨਾਹ ਹਜ਼ਾਰਾਂ ਸਿੱਖ ਨੌਜਵਾਨ ਹੀ ਅਣਪਛਾਤੀਆਂ ਲਾਸ਼ਾਂ ਨਹੀਂ ਬਣੇ। ਸ਼ਹੀਦ ਭਗਤ ਸਿੰਘ ਦਾ ਆਪਣਾ ਭਣੇਵਾਂ ਵੀ ਕੁਲਜੀਤ ਸਿੰਘ ਟੱਟ ਜਿਹੜਾ ਸਰਪੰਚ ਸੀ ਅੰਬਾਲਾ ਜੱਟਾਂ ਦਾ, ਉਸ ਨੂੰ ਵੀ ਅਣਪਛਾਤੀ ਲਾਸ਼ ਬਣਾਇਆ। ਔਰ ਜਿਸ ਤਰੀਕੇ ਦੇ ਨਾਲ ਫਿਰ ਕਿੰਨੇ ਸਾਲ 20-22 ਸਾਲ ਜਿਹੜਾ ਭਗਤ ਸਿੰਘ ਦੀ ਸਖੀ ਭੈਣ ਬੀਬੀ ਕੁਲਵੰਤ ਕੌਰ, ਹੁਣ ਸ਼ਾਇਦ 93-94 ਸਾਲ ਦੇ ਨੇ, ਉਹ ਲੜਦੇ ਰਹੇ, ਹਾਈ ਕੋਰਟ ਤੱਕ ਗਏ, ਪਰ ਕਿਸੇ ਨੂੰ ਜਸਟਿਸ ਨਹੀਂ ਮਿਲਿਆ। ਸੋ ਇਹ ਉਹ ਭਾਰਤ ਨਹੀਂ ਸੀ ਜਿਸ ਭਾਰਤ ਦੇ ਲਈ ਇਹਨਾਂ ਕ੍ਰਾਂਤੀਕਾਰੀਆਂ ਨੇ ਸੋਚਿਆ ਸੀ। ਇਹ ਗਾਂਧੀ ਦਾ ਹੀ ਸੀ ਰਾਮ ਰਾਜ, ਜਿਹਦਾ ਮਤਲਬ ਹਿੰਦੂ ਰਾਜ ਹੈ, ਔਰ ਉਸੇ ਗਾਂਧੀ ਦੀ ਗੁਜਰਾਤ ਸਟੇਟ ਚੋਂ ਮੋਦੀ ਅੱਜ ਉਸ ਰਾਮ ਰਾਜ ਨੂੰ ਜਿਹੜਾ ਉਹ ਹਿੰਦੂਤਵਾ ਦਾ ਹਾਰਡ ਏਜੰਡੇ ਦੇ ਥੱਲੇ ਪੰਜਾਬ ਦੇ ਵਿੱਚ ਜਿਹੜਾ ਉਸੇ ਹੀ ਤਰ੍ਹਾਂ ਬਿਨਾਂ ਰੋਕ ਟੋਕ ਜਿਹੜਾ ਆਪਣਾ ਝੂਠ ਵੇਚ ਕੇ ਗਿਆ। ਇਹ ਹਕੀਕਤ ਹੈ। ਔਰ ਇਹ ਅੱਜ 84ਵੇਂ ਸ਼ਹੀਦੀ ਦਿਨ ਦੇ ਉੱਤੇ ਉਸ ਧਰਤੀ ਦਾ ਹਾਲ ਹੈ, ਉਸ ਧਰਤੀ ਦੀ ਵਿਥਿਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਂਦੇ ਹਾਂ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ।